ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਦੀਪ ਸਿੰਘ ਬਿਰਦੀ ਕਲੋਬਿਸ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀ, ਇਸ ਵੇਲੇ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ, ਜਿਸ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਜਿਹੜੇ ਅਧਿਆਤਮਿਕ ਲੋਕ ਨੇ ਉਹ ਆਪਣੇ ਐਂਗਲ ਤੋਂ ਚਰਚਾ ਕਰ ਰਹੇ ਨੇ, ਜਿਹੜੇ ਲਾਅ ਐਂਡ ਆਰਡਰ ਨਾਲ ਜੁੜੇ ਲੋਕ ਨੇ ਉਹ ਆਪਣੇ ਐਂਗਲ ਤੋਂ ਚਰਚਾ ਕਰ ਰਹੇ ਨੇ, ਜਿਹੜੇ ਸਿਆਸੀ ਲੋਕ ਨੇ ਉਹ ਆਪਣੇ ਐਂਗਲ ਤੋਂ ਚੀਜ਼ਾਂ ਨੂੰ ਦੇਖ ਰਹੇ ਨੇ, ਤੇ ਜਿਨ੍ਹਾਂ ਨੇ ਪੰਥਕ ਰਾਜਨੀਤੀ ਨੂੰ ਨੇੜੋਂ ਦੇਖਿਆ ਤੇ ਕਈ ਪਹਿਲੂਆਂ ਤੋਂ ਦੇਖੋ ਆਪਣੇ ਤਰੀਕਿਆਂ ਦੇ ਨਾਲ, ਆਪਣੇ ਸ਼ਬਦਾਂ ਦੇ ਨਾਲ ਇਹਨਾਂ ਚੀਜ਼ਾਂ ਦੀ ਵਿਆਖਿਆ ਕਰ ਰਹੇ ਨੇ। ਵੱਡਾ ਸਵਾਲ ਜਿਹੜਾ ਲੋਕਾਂ ਦੇ ਜ਼ਿਹਨ ਦੇ ਵਿੱਚ ਘੁੰਮ ਰਿਹਾ ਇੱਕ ਆਮ ਬੰਦੇ ਦੇ, ਉਹ ਇਹ ਹੈ ਕਿ ਸੁਖਬੀਰ ਬਾਦਲ ਤੇ ਇਹ ਹਮਲਾ ਹੋਇਆ ਕਿਉਂ ਹੈ, ਕੀ ਕਾਰਨ ਮੰਨਦੇ ਹੋ ਤੁਸੀਂ? ਪ੍ਰਵੀਨ ਜੀ, ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਇਸ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੀਆਂ ਮਿੱਥ, ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੀਆਂ ਟਿੱਪਣੀਆਂ, ਕਈ ਤਰ੍ਹਾਂ ਦੇ ਬਿਆਨ, ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਨੇ, ਕਈ ਤਰ੍ਹਾਂ ਦੀਆਂ ਥਿਊਰੀਆਂ, ਹਾਂ, ਵੱਖੋ ਵੱਖ। ਉਹਨਾਂ ਸਾਰਿਆਂ ਦੇ ਵਿੱਚੋਂ ਜਦੋਂ ਆਪਾਂ ਨਜ਼ਰਸਾਨੀ ਕਰਦੇ ਹਾਂ ਤਾਂ ਹਰੇਕ ਦਾ ਆਪਣੀ ਵਿਦਵਤਾ, ਆਪਣੀ ਧਾਰਨਾ, ਤੁਸੀਂ ਕਿਸ ਧਿਰ ਨਾਲ ਖੜੇ ਹੋ, ਕਿਸ ਤਰ੍ਹਾਂ ਸੋਚਦੇ ਹੋ, ਕਿਸ ਘਟਨਾਵਾਂ 'ਚ ਜਿਉ ਰਹੇ ਹੋ, ਅੱਜ 'ਚ ਜਾਂ ਪਿਛੋਕੜ 'ਚ, ਉਹ ਸਾਰੀਆਂ ਚੀਜ਼ਾਂ ਤੈਅ ਕਰਦੀ। ਜੀ ਬਿਲਕੁਲ ਬਿਲਕੁਲ। ਸੁਖਬੀਰ ਸਿੰਘ ਬਾਦਲ ਨੂੰ ਜਦੋਂ ਤਨਖਾਹੀਆ ਕਰਾਰ ਦਿੱਤਾ ਗਿਆ, ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਦੋਂ ਤਨਖਾਹ ਲਾਈ ਗਈ, ਜਦੋਂ ਉਹਨਾਂ ਨੂੰ ਇਹ ਸੇਵਾ ਨਿਭਾਉਣ ਦਾ ਹੁਕਮ ਚਾੜਿਆ ਗਿਆ, ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕਾਫੀ ਲੰਮੇ ਸਮੇਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਦੀ ਬਹਾਲਤਾ ਦਾ ਇੱਕ ਦ੍ਰਿਸ਼ ਸਾਹਮਣੇ ਆਇਆ। ਲੰਮੇ ਸਮੇਂ ਬਾਅਦ ਉਹ ਆਜ਼ਾਦ, ਜਿਹੜਾ ਕਿਹਾ ਜਾ ਰਿਹਾ ਸੀ ਕਿ ਬਾਦਲਾਂ ਦੇ ਕਬਜ਼ੇ 'ਚ ਹੈ, ਜਿਹੜਾ ਕਿਹਾ ਜਾ ਰਿਹਾ ਸੀ ਅਕਾਲੀ ਦਲ ਨੇ ਕੰਟਰੋਲ ਕਰ ਲਿਆ ਉਸ ਸਿਸਟਮ ਨੂੰ, ਸਿੰਘ ਸਾਹਿਬਾਨ ਨੂੰ ਖੁਦ ਇਹ ਗੱਲ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਹਿਣੀ ਪਈ ਕਿ ਸਾਡੇ ਬਾਰੇ ਧਾਰਨਾ ਬਣਾਈ ਜਾ ਰਹੀ ਕਿ ਮੁਲਾਜ਼ਮ ਨੇ ਜੀ, ਤਨਖਾਹ ਲੈਂਦੇ ਆ ਜੀ ਇਹਨਾਂ ਤੋਂ, ਇਸ ਲਈ ਇਹਨਾਂ ਤੋਂ ਬਾਹਰ ਕਿਵੇਂ ਜਾਣਗੇ। ਇਹਦਾ ਮਤਲਬ ਇਹ ਸਥਿਤੀ ਸੀ। ਉਹ ਸਾਰੀ ਸਥਿਤੀ ਚੋਂ ਇਸ ਘਟਨਾ ਨੇ ਅਕਾਲ ਤਖਤ ਸਾਹਿਬ ਨੂੰ ਆਪਣੇ ਬਣਦੇ ਮੁਕਾਮ ਤੇ ਇੱਕ ਵਾਰ ਫਿਰ ਸਥਾਪਿਤ ਹੁੰਦਾ ਦਿਖਾਇਆ ਕਿ ਅਸੀਂ ਉਸੇ ਮੁਕਾਮ ਤੇ ਹਾਂ, ਸਾਡੀ ਸਥਾਨ ਉਹੀ ਹੈ। ਫਿਰ ਦੂਸਰੇ ਪਾਸੇ ਇਸ 2 ਦਿਨਾਂ ਦੇ ਵਰਤਾਰੇ, ਦੂਸਰੇ ਦਿਨ ਦੀ ਅਜੇ ਸਵੇਰ ਚੜ੍ਹੀ ਸੀ, ਕਿਉਂਕਿ ਇੱਕ ਦਿਨ ਅਜੇ ਸੇਵਾ ਨਿਭਾਈ ਸੀਗੀ ਜਦੋਂ ਇਹ ਘਟਨਾ ਵਾਪਰਦੀ ਹੈ, ਉਹ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸੇਵਾ ਲੱਗੀ ਸੀ। ਇਹ 2 ਦਿਨ ਸੀ ਜਿਹੜੇ, ਇਹ 2 ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਰਜੀਤੀ ਦੇ ਰਾਹ ਦੀ ਚਰਚਾ ਹੋ ਰਹੀ ਸੀ। ਸਹੀ ਸੀ। ਸ਼੍ਰੋਮਣੀ ਅਕਾਲੀ ਦਲ ਮੁੜ ਕੇ ਕਿਸ ਰੂਪ 'ਚ ਆਏਗਾ, ਕਿਵੇਂ ਅੱਗੇ ਵਧੇਗਾ, ਇਹ ਸਾਰੀਆਂ ਚਰਚਾਵਾਂ ਜ਼ੋਰ ਫੜ ਰਹੀ ਸੀ। ਸੋ 2 ਚੀਜ਼ਾਂ ਦੀ ਜਿਹੜੀ ਚਰਚਾ ਹੋ ਰਹੀ ਸੀ ਉਹ ਬਿਲਕੁਲ ਇੱਕਦਮ ਸਾਈਡ ਤੇ ਹੋ ਗਈ ਤੇ ਆ ਘਟਨਾ ਸਾਹਮਣੇ ਆ ਗਈ। ਕੀ ਇਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦਾ ਉਭਾਰ ਤੇ ਸਿੱਖ ਕੌਮ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਵਉੱਚ ਦੇ ਸਥਾਨ ਦੇ ਹਵਾਲੇ ਨਾਲ ਜਿਹੜੀ ਇਹ ਉਭਾਰ ਹੋ ਰਿਹਾ ਸੀ, ਕੀ ਉਹਨੂੰ ਢਹਿ ਢੇਰੀ ਕੀਤਾ ਇਸ ਘਟਨਾ ਨੇ, ਕਿ ਉਸ ਨੂੰ ਮਲੀਆਮੇਟ ਕੀਤਾ ਇਸ ਘਟਨਾ ਨੇ, ਜਾਂ ਇਹ ਸਿਰਫ ਇੱਕ ਵਿਅਕਤੀ ਦੀ ਦੂਸਰੇ ਵਿਅਕਤੀ ਪ੍ਰਤੀ ਆਪਣੀ ਕਿੜ ਸੀ, ਉਸਨੇ ਆਪਣਾ ਵਰਤਾਰਾ ਕੀਤਾ ਤੇ ਹੁਣ ਸਮਾਜ ਤੇ ਰਾਜਨੀਤਿਕ ਧਿਰਾਂ ਤੇ ਪੰਥਕ ਧਿਰਾਂ ਉਸ ਨਵੇਂ ਨਜ਼ਰੀਏ ਤੋਂ ਦੇਖੀ ਆ। ਹਰ ਸਿੱਕੇ ਦੇ 2 ਪਹਿਲੂ ਨੇ। ਜੀ ਬਿਲਕੁਲ। ਤੁਸੀਂ ਜਦੋਂ ਇੱਕ ਪਹਿਲੂ ਤੋਂ ਇਹਨੂੰ ਵੇਖੋਗੇ ਤਾਂ ਦੂਆ ਪਹਿਲੂ ਤੁਹਾਨੂੰ ਦੇਖਣਾ ਪਏਗਾ, ਤੁਸੀਂ ਉਸ ਤੋਂ ਅੱਖਾਂ ਨਹੀਂ ਫੇਰ ਸਕਦੇ, ਤੁਸੀਂ ਮੁਨਕਰ ਨਹੀਂ ਹੋ ਸਕਦੇ। ਹੁਣ ਜਿਸ ਨਰਾਇਣ ਸਿੰਘ ਚੌੜਾ ਦੇ ਹਵਾਲੇ ਨਾਲ ਇਹ ਘਟਨਾ ਹੈਗੀ ਆ ਕਿ ਹਾਂ ਵੀ ਨਰਾਇਣ ਸਿੰਘ ਚੌੜਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ,
ਉਸ ਦੇ ਹਵਾਲੇ ਨਾਲ ਹੀ ਜੱਤਰ ਕਹਿ ਰਹੇ ਨਾ ਕਿ ਇਹ ਸੁਖਬੀਰ ਬਾਦਲ ਤੇ ਹਮਲਾ ਨਹੀਂ, ਜੀ ਇਹ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਜਿਹੜੀ ਵਿਅਕਤੀ ਨੂੰ ਸੌਂਪੀ ਗਈ ਹੈ ਉਹ ਸੇਵਾਦਾਰ ਤੇ ਹਮਲਾ। ਠੀਕ ਹੈ। ਤਖਤ ਸਾਹਿਬ ਦੇ ਕਿਉਂਕਿ ਚੋਲਾ ਪਾ ਕੇ ਵਰਸ਼ਾ ਫੜ ਕੇ ਉੱਥੇ ਬੈਠਾ ਤੇ ਇਸ ਲਈ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਤੇ ਹਮਲਾ, ਇਹ ਸੁਖਬੀਰ ਬਾਦਲ ਤੇ ਹਮਲਾ ਨਹੀਂ। ਹੁਣ ਸਿੰਘ ਸਾਹਿਬਾਨ ਪੰਥਕ ਰੋਹ ਰੀਤਾਂ ਦੇ ਹਵਾਲੇ ਨਾਲ ਉਸ ਚ ਸੇਵਾਦਾਰ ਦੇਖ ਰਹੇ ਨੇ, ਹੈ ਨਾ। ਨਾਰਾਇਣ ਸਿੰਘ ਚੌੜਾ ਉਹਦੇ ਵਿੱਚੋਂ ਸਿਰਫ ਸੁਖਬੀਰ ਬਾਦਲ ਦੇਖ ਰਹੇ। ਸੋ ਇਸ ਹਵਾਲੇ ਨਾਲ ਕਿ ਨਾਰਾਇਣ ਸਿੰਘ ਚੌੜਾ ਦਾ ਪਿਛੋਕੜ ਜਿਹੜਾ ਦੱਸਦਾ 21 ਕੇਸ ਚੱਲਦੇ ਉਹਦੇ ਤੇ, ਬੜੈਲ ਜੇਲ੍ਹ ਵਾਲੇ ਮਾਮਲੇ ਤੇ ਉਹ ਵੱਡੇ ਵਿਵਾਦਾਂ ਚ ਘਿਰਿਆ ਰਿਹਾ। ਔਰ ਜਿਹੜੇ ਵੀ ਪੰਜਾਬ ਨੂੰ, ਪੰਜਾਬ ਦੀ ਰਾਜਨੀਤੀ ਨੂੰ, ਪੰਜਾਬ ਦੇ ਪੰਥਕ ਪਹਿਲੂਆਂ ਨੂੰ ਬਹੁਤ ਨੇੜੇ ਤੋਂ ਦੇਖਦੇ, ਬਾਚਦੇ, ਸੁਣਦੇ ਨੇ, ਉਹ ਨਾਰਾਇਣ ਸਿੰਘ ਚੌੜਾ ਤੋਂ ਵਾਕਫ ਨੇ। ਬਿਲਕੁਲ ਸਹੀ, ਉਹ ਤੋਂ ਜਾਣੂ ਨੇ। ਇੱਕ ਪਾਸੇ ਉਹ ਬੜੈਲ ਜੇਲ੍ਹ ਵਾਲੇ ਮਾਮਲੇ ਚ ਹੈ, ਦੂਸਰੇ ਪਾਸੇ ਉਹ ਹਥਿਆਰਾਂ ਦੀ ਟ੍ਰੇਨਿੰਗ ਲੈਣ ਦੇ ਮਾਮਲੇ ਚ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਪਰ ਕੇਸ ਨੇ, 21 ਕੇਸ ਲਗਭਗ ਚੱਲਦੇ ਆ। ਪਰ ਦੂਸਰੇ ਪਾਸੇ ਉਹ 4-5 ਕਿਤਾਬਾਂ ਲਿਖ ਚੁੱਕਿਆ। ਔਰ ਉਹਨਾਂ ਹੀ ਕਿਤਾਬਾਂ ਦੇ ਵਿੱਚੋਂ ਉਹਦੀ ਤਾਜ਼ੀ ਕਿਤਾਬ ਦੇ ਵਿੱਚ ਜਿਹੜੀ ਹਾਲ ਹੀ ਚ ਉਹਦੀ ਕਹਿੰਦੇ ਆਈ ਹੈ, ਉਹਦੇ ਹਵਾਲੇ ਨਾਲ ਵੀ ਜੇਕਰ ਬਾਤ ਕਰੋ, ਕਹਿੰਦੇ ਜੀ ਉਹਦੇ ਵਿੱਚ ਉਸ ਘਟਨਾ ਤੱਕ ਦਾ ਵੀ ਜ਼ਿਕਰ ਹੈ ਜਿਹੜੀ ਇਸੇ ਸਥਾਨ ਦੇ ਉੱਤੇ ਪੁਲਿਸ ਅਧਿਕਾਰੀ ਨੂੰ ਗੋਲੀ ਮਾਰਨ ਵਾਲੀ ਸੀ। ਤੇ ਹੁਣ ਉਸੇ ਸਥਾਨ ਦੇ ਉੱਤੇ ਨਾਰਾਇਣ ਸਿੰਘ ਚੌੜਾ ਆਪ ਘਟਨਾ ਨੂੰ ਅੰਜਾਮ ਦਿੰਦਾ। ਹੁਣ ਇਸ ਕੇਸ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਦੋਂ ਸਰਕਾਰ ਸੀ, ਅਕਾਲੀ ਬੀਜੇਪੀ ਦੀ ਸਰਕਾਰ ਸੀ, ਹੈ ਨਾ, ਉਹਦੇ ਵਿੱਚ ਨਾਰਾਇਣ ਸਿੰਘ ਚੌੜਾ ਮਤਲਬ ਉਹਨਾਂ ਦੀ ਨਜ਼ਰ ਚ ਮੁਜਰਮ ਵਾਲੇ ਪਾਸਿਓਂ ਸੀਗਾ ਤੇ ਉਹਦੇ ਉੱਪਰ ਕੇਸ ਪਏ, ਉਹਨੂੰ ਤਸ਼ੱਦਦ ਢਾਇਆ, ਆਹ ਕੀਤਾ। ਕਿ ਉਹ ਆਪਣਾ ਸਿਰਫ ਨਿੱਜੀ ਬਦਲਾ ਲੈਣ ਆਇਆ ਸੀ? ਕਿ ਉਹ ਆਪਣੀ ਸਿਰਫ ਨਿੱਜੀ ਕਿੜ ਕੱਢਣ ਆਇਆ ਸੀ? ਕਿ ਉਹ ਆਪਣੇ ਨਾਲ ਵਾਪਰੇ ਵਰਤਾਰੇ ਦਾ, ਵਤੀਰੇ ਦਾ ਉਹ ਬਦਲਾ ਲੈਣ ਆਇਆ ਸੀ? ਜਾਂ ਉਸਨੂੰ ਇਹ ਲੱਗਦਾ ਸੀਗਾ ਕਿ ਅਕਾਲ ਤਖਤ ਸਾਹਿਬ ਤੋਂ ਜੋ ਇਹਨੂੰ ਸਜ਼ਾ ਸੁਣਾਈ ਗਈ ਆ ਉਹ ਘੱਟ ਹੈ, ਤਾਂ ਮੌਤ ਦੀ ਸਜ਼ਾ ਦੇਣ ਦਾ ਹੱਕ ਮੈਨੂੰ ਮਿਲ ਗਿਆ? ਕਿ ਉਹ ਕੌਮ ਦੇ ਹਵਾਲੇ ਨਾਲ, ਗਰਮ ਖਿਆਲੀ ਸੋਚ ਦੇ ਹਵਾਲੇ ਨਾਲ ਆਇਆ ਸੀ ਇਹ ਕਾਰਵਾਈ ਕਰਨ? ਹੁਣ ਇਹ ਉਹ ਵਿਅਕਤੀ ਜਾਣਦਾ ਕਿ ਉਹਦੇ ਅੰਦਰ ਕਿਹੜਾ ਸੀ। ਤਾਂ ਹੀ ਮੈਂ ਕਹਿ ਰਿਹਾ ਕਿ ਹਰ ਘਟਨਾ ਦੇ ਦੋ ਪਹਿਲੂ ਨੇ। ਦੂਸਰੇ ਪਾਸੇ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਣੀ ਪੁਲਿਸ ਮੁਲਾਜ਼ਮਾਂ ਦੀ ਪਿੱਠ ਥੱਪ ਰਹੇ ਸੀ। ਹਾਂਜੀ, ਬਿਲਕੁਲ। ਉਹ ਕਹਿੰਦੇ ਵੀ ਜਵਾਨਾਂ ਨੇ ਕਮਾਲ ਕਰਤਾ। ਪ੍ਰਵੀਨ ਜੀ, ਜਦੋਂ ਵੀ ਕਿਤੇ ਗੁਰੂ ਘਰ ਦੇ ਵਿੱਚ ਕਿਤੇ ਵੀ ਪੁਲਿਸ ਦੀ ਤੈਨਾਤੀ ਦੀ ਲੋੜ ਪੈਂਦੀ ਹੈ ਨਾ, ਤਾਂ ਅਕਸਰ ਚੋਣ ਕਰਦਿਆਂ ਹੋਏ ਇਹ ਧਿਆਨ ਰੱਖਿਆ ਜਾਂਦਾ ਕਿ ਉਹ ਸਰੂਪ ਪੱਖੋਂ, ਬਾਣੇ ਪੱਖੋਂ, ਦਿੱਖ ਪੱਖੋਂ ਪੁਲਿਸ ਮੁਲਾਜ਼ਮ ਲਗਭਗ ਇਸ ਤਰ੍ਹਾਂ ਦੇ ਹੋਣ ਕਿ ਉਹ ਉਸ ਦੇ ਵਿੱਚ ਰਚੇ ਮਿਚੇ ਨਜ਼ਰ ਆਉਣ। ਇਸ ਲਈ ਉਹ ਸਾਦੇ ਪਹਿਰਾਵੇ ਚ, ਉਹੀ ਕੁੜਤੇ ਪਜਾਮੇ ਚ ਤੇ ਉਵੇਂ ਹੀ ਪੂਰੇ ਦਾੜਾ ਪ੍ਰਕਾਸ਼ ਤੋਂ, ਉਹ ਪਤਾ ਹੀ ਨਹੀਂ ਸੀ ਆਮ ਬੰਦੇ ਨੂੰ ਤਾਂ ਕਿ ਪੁਲਿਸ ਵਾਲੇ ਨੇ ਕਿ ਇਹ ਐਸਜੀਪੀਸੀ ਦੇ ਮੁਲਾਜ਼ਮ ਨੇ ਜਾਂ ਅਕਾਲੀ ਦਲ ਦੇ ਨੁਮਾਇੰਦੇ ਨੇ, ਹਨਾ। ਸੋ ਰਚਨਾ ਵਿਚਨਾ ਹੁੰਦਾ। ਸੋ ਉਸ ਰਚਮਿਚ ਦੇ ਵਿੱਚੋਂ ਉਹ ਦੋ ਵਿਅਕਤੀ ਜਿਹਨੇ ਭੱਜ ਕੇ ਬਾਂਹ ਫੜੀ ਤੇ ਉਹਦਾ ਹੱਥ ਉੱਪਰ ਕੀਤਾ ਤੇ ਫਾਇਰ ਕੰਧ ਚ ਵੱਜਿਆ, ਤੇ ਦੂਸਰਾ ਜਿਹਨੇ ਜਦੋਂ ਸੁਖਬੀਰ ਨੂੰ ਘੇਰਾ ਪਾਇਆ, ਹੈ ਨਾ, ਇਹ ਜਾਂ ਜਿਹੜੇ ਕੁਝ ਢੀਂਡਸੇ ਵਾਲੇ ਪਾਸੇ ਖੜੇ ਸੀ ਉਹ ਨਾਲ ਆਏ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਭਗਵੰਤ ਮਾਨ ਜੀ ਕਹਿੰਦੇ ਵੀ ਕਿ ਸੁਖਬੀਰ ਬਾਦਲ ਦੀ ਜਾਨ ਜਿਹੜੀ ਬਚਾਈ ਆ ਉਹ ਪੁਲਿਸ ਦੀ ਮੁਸਤੈਦੀ ਨੇ ਬਚਾਈ ਹੈ, ਸਾਡੇ ਜਵਾਨਾਂ ਦੀ ਸ਼ਾਬਾਸ਼ੀ। ਮੈਂ ਕਹਿੰਦਾ ਉਸ ਵਿਅਕਤੀ ਦੀ ਸ਼ਾਬਾਸ਼ੀ ਤਾਂ ਠੀਕ ਆ ਜਿਹਨੇ ਬਾਂਹ ਫੜੀ, ਕੁਛ ਕੀਤਾ ਜਾਂ ਘੇਰਾ ਪਾਇਆ, ਪਰ ਜਨਾਬ ਪੁਲਿਸ ਦੀ ਮੁਸਤੈਦੀ ਨੂੰ ਸ਼ਾਬਾਸ਼ੀ ਕਿਹੜੇ ਮੂੰਹ ਤੋਂ ਦੇਈ ਜਾਂਦੇ? ਇਹ ਤਾਂ ਪੁਲਿਸ ਦੀ ਨਲਾਇਕੀ ਹੈ। ਜੇ ਇਸ ਪੱਖ ਤੋਂ ਆਉਣਾ ਤਾਂ ਨਾਕਾਮੀ ਹੈ। ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਤਾ ਸੀ ਉਹ 2-3 ਦਿਨਾਂ ਤੋਂ ਇੱਥੇ ਆ ਰਿਹਾ ਸੀ, ਤੁਹਾਨੂੰ ਇਹ ਕਿਉਂ ਨਹੀਂ ਪਤਾ ਸੀ ਉਹਦਾ ਹਥਿਆਰ ਹੈ ਕਿ ਨਹੀਂ ਹੈ? ਤੁਹਾਨੂੰ ਇਹ ਜਾਣਕਾਰੀ? ਹਾਂ, ਪੁਲਿਸ ਦਾ ਤਰਕ, ਸਰਕਾਰ ਦਾ ਤਰਕ ਇਹ ਜ਼ਰੂਰ ਹੈ। ਉਹ ਕਹਿੰਦੇ ਕਿ ਜਿਹੜੇ ਵਿਅਕਤੀ ਨੇ ਬਾਂਹ ਉੱਪਰ ਕੀਤੀ, ਉਹ ਪੁਲਿਸ ਮੁਲਾਜ਼ਮ ਕਹਿੰਦਾ ਕਿ ਸਾਨੂੰ ਇਤਲਾਹ ਕੀਤੀ ਗਈ ਸੀ ਕਿ ਕਿਸੇ ਵੀ ਸਥਿਤੀ ਲਈ ਨਜਿੱਠਣ ਲਈ ਤਿਆਰ ਰਹੋ। ਅਸੀਂ ਇਸ ਲਈ ਕਹਿੰਦਾ ਚੌਕਸ ਸੀਗੇ, ਕਿਉਂਕਿ ਮਤਲਬ ਕਿ ਗੁਰੂ ਘਰ ਦੇ ਵਿੱਚ ਜਿਹੜਾ ਵੀ ਵਿਅਕਤੀ ਆਉਂਦਾ, ਕਹਿੰਦੇ ਉਹਦੀ ਅਸੀਂ ਜਾਂਚ ਤਾਂ ਨਹੀਂ ਕਰ ਸਕਦੇ ਸੀ, ਜਾਂ ਅਸੀਂ ਮਤਲਬ ਕਿ ਇੱਥੇ ਕਿਸੇ ਨੂੰ ਆਉਣ ਰੋਕ ਵੀ ਨਹੀਂ ਸਕਦੇ ਸੀ। ਪਰ ਇਹ ਤਾਂ ਜਾਂਚ ਦਾ ਪਹਿਲੂ ਹੁੰਦਾ ਹੈ ਨਾ ਤਕਨੀਕੀ ਤੌਰ ਦੇ ਉੱਤੇ, ਕਿ ਬਈ ਇੱਕ ਵਿਅਕਤੀ ਲਗਾਤਾਰ ਗੇੜੀਆਂ ਕਿਉਂ ਮਾਰ ਰਿਹਾ ਹੈ, ਇੱਥੇ ਕਿਉਂ ਫਿਰ ਰਿਹਾ ਹੈ, 2-3 ਦਿਨਾਂ ਤੋਂ ਕਿਉਂ ਆਈ ਜਾਈ ਜਾਂਦਾ ਹੈ। ਤੇ ਇਹ ਤਾਂ ਹੈ ਨਹੀਂ ਕਿ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਨੂੰ ਜਾਣਦੇ ਪਛਾਣਦੇ ਨਹੀਂ ਸੀ, ਕਿਉਂਕਿ ਉਹ ਸ਼੍ਰੋਮਣੀ ਕਮੇਟੀ ਚ ਪ੍ਰਚਾਰਕ ਵੀ ਰਿਹਾ, ਹੈ ਨਾ, ਤੇ ਪੁਲਿਸ ਦੀ ਲਿਸਟਾਂ ਚ ਵੀ ਰਿਕਾਰਡ ਚ ਨਾਮ ਬੋਲਦਾ। ਇਸ ਲਈ ਇਹ ਜਾਣਕਾਰੀ ਏਜੰਸੀ ਹਵਾਲੇ ਤਾਂ ਹੈਗੀ ਸੀ। ਸੋ ਇਸ ਤੋਂ ਬਾਅਦ ਫਿਰ ਇੱਕ ਥਿਊਰੀ ਉਹ ਕੰਮ ਕਰਨ ਲੱਗ ਪਈ ਇਸੇ ਘਟਨਾ ਦੇ ਹਵਾਲੇ ਨਾਲ ਕਿ ਆਹ ਸਾਰੀਆਂ ਜਦੋਂ ਆਪਾਂ ਦੇਖਦੇ ਹਾਂ ਕਿ ਜੀ ਇਹਦੇ ਪਿੱਛੇ ਕੋਈ ਤਹਿ ਨਾਟਕ ਤਾਂ ਨਹੀਂ, ਕੋਈ ਇੱਕ ਮਿਕਸ ਜਾਂ ਫਿਕਸ ਜਾਂ ਪਲੈਨਿੰਗ ਦੇ ਤਹਿਤ ਕਾਰਵਾਈ ਤਾਂ ਨਹੀਂ। ਹੁਣ ਜਦੋਂ ਇਸ ਦੇ ਤਹਿਤ ਦੇਖਦੇ ਹੋ ਤਾਂ ਦੋ ਪਾਤਰ ਦਿਖਦੇ ਆ ਸਾਰਿਆਂ ਨੂੰ ਜੀ, ਇੱਕ ਪਾਤਰ ਸੁਖਬੀਰ ਬਾਦਲ, ਇੱਕ ਪਾਤਰ ਨਾਰਾਇਣ ਸਿੰਘ ਚੌੜਾ। ਕੀ ਸੁਖਬੀਰ ਬਾਦਲ ਨੇ ਸਿਮਤੀ ਲੈਣ ਲਈ ਆਪਣੇ ਤੇ ਹਮਲਾ ਕਰਾ ਲਿਆ?
ਕਿ ਨਰਾਇਣ ਸਿੰਘ ਚੌੜਾ ਨੇ ਆਪਣੀ ਆਰਥਿਕ ਸਥਿਤੀ ਸੁਧਾਰਨ ਦੇ ਲਈ ਹਮਲਾ ਕਰਤਾ। ਇਹਨਾਂ ਵਰਤਾਰਿਆਂ 'ਚ ਦੇਖਿਆ ਜਾਂਦਾ ਕਿ ਜੇਕਰ ਅਜਿਹਾ ਕੋਈ ਕਾਰਵਾਈ ਕਰਦਾ ਤਾਂ ਵੀ ਉਹਨੂੰ ਸਹਿਯੋਗ ਆ ਜਾਂਦਾ ਜੀ, ਬਾਹਰੋਂ ਉਹਨੂੰ ਫੰਡਿੰਗ ਆ ਜਾਂਦੀ ਹੈ ਜੀ, ਹੈ ਨਾ, ਆਉਂਦੀਆਂ ਜਾਂ ਨਹੀਂ ਆਉਂਦੀ, ਪ੍ਰਚਾਰ ਖੂਬ ਹੋ ਜਾਂਦਾ ਇਸ ਗੱਲਾਂ ਦਾ। ਤੇ ਦੂਸਰੇ ਪਾਸੇ ਸੁਖਬੀਰ ਬਾਦਲ ਰਾਜਨੀਤਿਕ ਜ਼ਮੀਨ ਹੁਣ ਤਲਾਸ਼ ਰਹੇ ਨੇ, ਅੱਜ ਆਪਣੀ ਖੋਈ ਜ਼ਮੀਨ ਹਾਸਲ ਕਰਨਾ ਚਾਹੁੰਦੇ ਨੇ ਕਿ ਉਹ ਇਸ ਦੇ ਨਾਲ ਵਿਚਾਰਾ ਬਣਨਾ ਚਾਹੁੰਦੇ ਨੇ। ਇਹ ਦੋ ਚਰਚਾਵਾਂ ਖੂਬ ਚੱਲੀਆਂ, ਪਰ ਇਹਨਾਂ ਦੋ ਚਰਚਾਵਾਂ ਦੇ ਵਿਚਾਲੇ ਇੱਕ ਕੜੀ ਹੈ ਜਿਹਦੇ ਉੱਤੇ ਕੋਈ ਨਜ਼ਰ ਨਹੀਂ ਕਰ ਰਿਹਾ ਕਿ ਉਹ ਵੀ ਕੜੀ ਇਸ ਰੋਲ ਦਾ ਹਿੱਸਾ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਇਸ ਮੌਕੇ ਪਾਣੀ ਵਾਲਾ ਮਸਲਾ ਵੱਡਾ ਬਣਿਆ ਹੋਇਆ, ਪੰਜਾਬ 'ਚ ਇਸ ਮੌਕੇ ਕਿਸਾਨੀ ਵਾਲਾ ਮਸਲਾ ਵੱਡਾ ਬਣਿਆ ਹੋਇਆ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਵਾਲਾ ਮਸਲਾ ਬਣਿਆ ਹੋਇਆ, ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਦੇ ਪਾ ਰਹੀ ਸਰਕਾਰ ਦੀਆਂ ਨੀਤੀਆਂ, ਨਾਕਾਮੀਆਂ, ਫੇਲੀਅਰ, ਬਹੁਤ ਕੁਝ ਬਣਿਆ ਹੋਇਆ। ਉਹ ਸਾਰੇ ਮੁੱਦੇ ਮਿੱਟੀ ਹੋ ਗਏ। ਪਿਛਲੇ 2.5 ਮਹੀਨਿਆਂ ਤੋਂ ਜਿੰਨੀ ਬਾਗੋ ਬਾਗ ਮੈਨੂੰ ਲੱਗਦਾ ਪੰਜਾਬ ਦੀ ਸਟੇਟ ਹੈ, ਪੰਜਾਬ ਦੀ ਸਰਕਾਰ ਹੈ, ਪੰਜਾਬ ਦਾ ਸਿਸਟਮ ਹੈ ਕਿ ਵੀ 2.5 ਮਹੀਨਿਆਂ ਤੋਂ ਸੁਖਬੀਰ ਚੱਲੀ ਜਾਂਦਾ, ਨਾ ਉਹ ਸਰਕਾਰ 'ਚ ਨਾ ਉਹ ਵਿਰੋਧੀ ਧਿਰ 'ਚ ਚਰਚਾ ਉਹਦੀ, ਮੀਡੀਆ 'ਚ ਉਹਦੀ। ਇਹਦਾ ਮਤਲਬ ਸਾਡੀਆਂ ਨਾਕਾਮੀਆਂ ਸਾਰੀਆਂ ਲੁਕੀਆਂ ਨੇ। ਸੋ ਇਸ ਘਟਨਾ ਨੇ ਫਿਰ ਇਹੀ ਚਰਚਾ ਨੂੰ ਉਭਾਰਤਾ, ਬਾਕੀ ਸਾਰੀਆਂ ਗੱਲਾਂ ਮੱਠੀਆਂ ਹੋ ਗਈਆਂ ਕਿ ਉਹ ਗਗਲੀ ਕੜੀ ਵੀ ਇਸ ਨਾਟਕ ਦਾ ਹਿੱਸਾ ਹੋ ਸਕਦੀ ਹੈ, ਇਹ ਵੀ ਚਰਚਾ। ਇਸ ਪੱਖ ਤੋਂ ਵੀ ਤੁਸੀਂ ਇਸ ਪਹਿਲੂ ਨੂੰ ਬਚ ਸਕਦੇ ਹੋ। ਹਾਂ, ਜੇਕਰ ਤੁਸੀਂ ਵੈਸੇ ਤਾਂ ਜਦੋਂ ਅਸੀਂ ਆਮ ਅਦਾਲਤਾਂ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਇਹ ਸੰਵਿਧਾਨ ਦੇ ਤੌਰ ਤੇ, ਕਾਨੂੰਨ ਦੇ ਤੌਰ ਤੇ ਕਿ ਇਹ ਫੈਸਲਾ ਅਦਾਲਤ ਨੇ ਕਰਨਾ ਜੀ, ਤੁਹਾਨੂੰ ਅਧਿਕਾਰ ਨਹੀਂ ਗਾ ਕਾਨੂੰਨ ਆਪਣੇ ਹੱਥ 'ਚ ਲੈਣ ਦਾ, ਕਿਸੇ ਦੀ ਜਾਨ ਲੈਣ ਦਾ, ਇਹ ਕਾਰਵਾਈ ਕਰਨ। ਪਰ ਉਸ ਤੋਂ ਵੀ ਤਕੜਾ ਇਹ ਪੱਖ ਹੋ ਜਾਂਦਾ ਕਿ ਘੱਟੋ ਘੱਟ ਗੁਰੂ ਘਰ, ਉਹ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉੱਥੇ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਬਿਲਕੁਲ ਸ਼ੋਭਾ ਨਹੀਂ ਦਿੰਦਾ, ਹੈ ਨਾ। ਵੈਸੇ ਤਾਂ ਕਿਤੇ ਵੀ ਬੰਦੇ ਮਾਰਨਾ ਗਲਤ ਹੈ, ਬਿਲਕੁਲ ਸਹੀ, ਪਰ ਆਪਾਂ ਥੋੜਾ ਹੈ ਕਿ ਹਾਂ ਅਸੀਂ ਫੈਸਲਾ ਕਰਾਂਗੇ। ਪਰ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸੁਖਬੀਰ ਬਾਦਲ ਨੂੰ ਇੱਥੇ ਮਤਲਬ ਕਿ ਬਿਲਕੁਲ ਸਪਸ਼ਟ ਹੋ ਕੇ ਬਹਿ ਜਾਣਾ ਚਾਹੀਦਾ ਕਿ ਜੋ ਪ੍ਰਮਾਤਮਾ ਦਾ ਭਾਣਾ ਮੈਨੂੰ ਮਨਜ਼ੂਰ ਆ, ਮੈਂ ਬੈਠਾ, ਮੈਨੂੰ ਆ ਲਾਲਚ ਕਰਨਾ ਹੀ ਚਾਹੀਦਾ, ਹੈ ਨਾ। ਪਰ ਇਸ ਘਟਨਾ ਤੋਂ ਬਾਅਦ ਤਾਂ ਉਹਦਾ ਘੇਰਾ ਹੋਰ ਵੱਡਾ ਹੋ ਗਿਆ ਹੁਣ ਸੁਰੱਖਿਆ ਦਾ। ਹੁਣ ਤਾਂ ਉਹ ਦੇਖਣਾ ਵੀ ਨਹੀਂ ਬੈਠਣਾ, ਅਜੇ ਤਾਂ 4 ਥਾਂ ਹੀ ਹੋਰ 2-2 ਦਿਨ ਇਸੇ ਤਰ੍ਹਾਂ ਬੈਠਣਾ ਹੈ, ਉਹ ਤੋਂ ਬਿਨਾਂ ਬਾਕੀ ਸੇਵਾਵਾਂ ਕਰਨੀਆਂ। ਦਰਬਾਰ ਸਾਹਿਬ ਦੀ ਸੇਵਾ ਕੱਲ ਮੁਕੰਮਲ ਹੋ ਗਈ, ਹੁਣ ਕੇਸਗੜ੍ਹ ਸਾਹਿਬ, ਹੁਣ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਫਤਿਹਗੜ੍ਹ ਸਾਹਿਬ, ਜਾਣਾ ਸਾਰੇ ਕਿਤੇ ਸਹੀ। ਸੋ ਇਸ ਲਈ ਇਹ ਥਾਂ ਤਾਂ ਵੈਸੇ ਹੀ, ਔਰ ਇੱਕ ਉਹ ਬੰਦਾ ਜਿਹੜਾ ਪੜ੍ਹਿਆ ਲਿਖਿਆ ਕਿਤਾਬਾਂ ਦਾ ਲੇਖਕ ਹੋਵੇ, ਹੈ ਨਾ, ਹਾਂ, ਉਹਦੇ ਕੋਲ ਵੈਪਨ ਕਿੱਥੋਂ ਆਇਆ, ਉਹਦੀ ਜੇਬ 'ਚ ਫਸ ਗਿਆ ਸੀ ਤਾਂ ਦੇਰੀ ਹੋ ਗਈ, ਹੈ ਨਾ। ਹੁਣ ਬੋਡੀ ਉਨੀ ਰਿਐਕਟ ਨਹੀਂ ਕਰਦੀ, 70 ਸਾਲ ਦੀ ਉਮਰ ਹੈ ਨਾ। ਇਹ ਪਹਿਲੂ ਮਤਲਬ ਹੁਣ ਕਿੰਨੇ, ਪਰ ਪੁਲਿਸ ਹੁਣ ਵੱਖ-ਵੱਖ ਥਿਊਰੀਆਂ ਤੇ ਕੰਮ ਕਰ ਰਹੀ ਆ ਕਿ ਕੀ ਨਰਾਇਣ ਸਿੰਘ ਚੌੜਾ ਨੇ ਆਪਣੇ ਆਪ ਨੂੰ ਮੁੜ ਕੇ ਲਿਸਟ 'ਚ ਲਿਆਉਣ ਲਈ, ਆਪਣੇ ਆਪ ਨੂੰ ਦ੍ਰਿਸ਼ 'ਚ ਲਿਆਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ, ਕਿ ਇਸ ਨੂੰ ਸਿਮਤੀ ਵਾਲੇ ਐਂਗਲ ਤੋਂ ਵੀ ਕਿ ਸੁਖਬੀਰ ਬਾਦਲ ਉਹਦੀ ਅਕਾਲੀ ਦਲ ਦੀ ਸਿਮਤੀ ਹਾਸਲ ਕਰਨਾ ਚਾਹੁੰਦੇ ਨੇ ਇਸ ਪੱਖ ਤੋਂ, ਜਾਂ ਜਿਹੜਾ ਇੱਕ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਹਵਾਲੇ ਨਾਲ ਮੁੜ ਕੇ ਚਰਚਾ ਚੱਲੀ ਸੀ, ਤੇ ਉਹ ਧਿਰਾਂ ਜਿਹੜੀਆਂ ਮਤਲਬ ਕਿ ਮਤਵਾਦੀ ਜਥੇਦਾਰ ਵੀ ਥਾਪਦੀਆਂ, ਉਹ ਧਿਰਾਂ ਜਿਹੜੀਆਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਨੂੰ ਵੀ ਜਿਤਾ ਲਿਆਉਂਦੀਆਂ, ਉਹ ਧਿਰਾਂ ਨੂੰ ਲੱਗਦਾ ਕਿ ਅਸੀਂ ਮੰਨਫੀ ਹੋ ਜਾਵਾਂਗੇ, ਉਸ ਚੋਂ ਇਹ ਘਟਨਾ ਜਨਮੀ, ਹੈ ਨਾ, ਜਾਂ ਸਰਕਾਰ ਦੇ ਫੇਲੀਅਰ ਚੋਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਇਹ ਘਟਨਾ ਜਨਮੀ। ਸੋ ਇਹ ਸਾਰੇ ਪਹਿਲੂ ਖੁੱਲੇ ਪਏ ਨੇ। ਇਹ ਆਉਣ ਵਾਲਾ ਵਕਤ, ਆਉਣ ਵਾਲਾ ਸਮਾਂ ਇਹਦੀ ਜਦੋਂ ਲਿਖੇਗਾ ਰਿਪੋਰਟ, ਫਿਰ ਉੱਥੇ ਸਪਸ਼ਟ ਹੋ ਕੇ ਉੱਭਰਨਗੀਆਂ ਕੁਝ ਗੱਲਾਂ ਦਾ ਸਪਸ਼ਟਪਣ ਉੱਭਰਨ 'ਚ ਬੀਜ ਅੱਜ ਬੀਜਿਆ ਹੋਇਆ ਕਈ ਵਾਰ ਵਕਤ ਲੈ ਕੇ ਪੁੰਗਰਦਾ। ਸੋ ਇਸ ਲਈ ਇਹ ਕਦੋਂ ਪੁੰਗਰ ਕੇ ਕਿਸ ਰੂਪ ਸਾਹਮਣੇ ਆਉਂਦਾ ਸਮਾਂ ਤੈਅ ਕਰੇਗਾ। ਅੱਜ ਦੀ ਸਥਿਤੀ 'ਚ ਘਟਨਾ ਹੈ ਔਰ ਉਹਦੇ ਕਈ ਪਸਾਰੇ ਨੇ, ਕਈ ਪੱਖ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਉਹ ਵੀ ਪੰਥਕ ਰਾਜਨੀਤੀ ਦੇ ਨਾਲ, ਪੰਥਕ ਮਾਮਲਿਆਂ ਦੇ ਨਾਲ ਜੁੜੀ ਹੋਈ ਹੈ। ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀਆਂ ਜਿਹੜੀਆਂ ਸਹੂਲਤਾਂ ਸੀਗੀਆਂ, ਜਿਹੜੀਆਂ ਉਹਨਾਂ ਨੂੰ ਮਿਲੀਆਂ ਹੋਈਆਂ ਸੀ, ਉਹ ਜੀ ਵਾਪਸ ਲੈ ਲਈਆਂ ਗਈਆਂ ਨੇ। ਪ੍ਰਵੀਨ ਜੀ, ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ, ਉਸ ਦਿਨ ਸਾਬਕਾ ਜਥੇਦਾਰ ਜਿਹੜੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਉਹਨਾਂ ਨੇ ਆਪਣੇ ਘਰੇ ਬੁਲਾਏ ਸੀ। ਉਹਨਾਂ ਦੇ ਹਵਾਲੇ ਨਾਲ ਵੀ ਸਿੰਘ ਸਾਹਿਬ ਨੇ ਕਿਹਾ ਕਿ ਇਹਨਾਂ ਦੇ ਸਪਸ਼ਟੀਕਰਨ ਆ ਗਏ, ਅਸੀਂ ਸਪਸ਼ਟੀਕਰਨ ਮੰਗੇ ਸੀ, ਸਪਸ਼ਟੀਕਰਨ ਆ ਗਏ, ਪਰ ਉਹ ਸਪਸ਼ਟੀਕਰਨ ਸਾਡੀ ਤਸੱਲੀ ਨਹੀਂ ਕਰਾਉਂਦੇ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਦੋਂ ਇਹ ਘਟਨਾ ਵਾਪਰੀ ਸੀ, ਇਹਨਾਂ ਨੂੰ ਘਰੇ ਬੁਲਾਇਆ ਸੀ, ਮਾਫੀ ਦਵਾਈ ਸੀ, ਉਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਹੋਰੀ ਮੀਡੀਆ 'ਚ ਸਾਹਮਣੇ ਆ ਕੇ ਉਹਨਾਂ ਨੇ ਵਿਖਿਆਨ ਕੀਤਾ ਸੀ ਉਸ ਦਬਾਅ ਦਾ, ਉਸ ਸਥਿਤੀ ਦਾ। ਉਹ ਤੋਂ ਬਾਅਦ ਫਿਰ ਉਹ ਪਿੱਛਾ ਵੀ ਹਟ ਗਏ ਸੀ ਉਸ ਤੋਂ ਬਾਅਦ।
ਇਸ ਲਈ ਉਹ ਸਪਸ਼ਟੀਕਰਨ, ਕਿਉਂਕਿ ਗਿਆਨੀ ਮੱਲ ਸਿੰਘ ਹੁਣ ਇਸ ਦੁਨੀਆ ਤੇ ਨਹੀਂ ਹੈਗੇ, ਸੋ ਉਹਨਾਂ ਦੀ ਧਰਮ ਪਤਨੀ ਨੇ ਮਾਫੀਨਾਮਾ ਭੇਜਿਆ, ਪਰ ਗਿਆਨੀ ਇਕਬਾਲ ਸਿੰਘ, ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ, ਇਹਨਾਂ ਦੇ ਸਪਸ਼ਟੀਕਰਨ ਕੀ ਆਪਸ ਵਿੱਚ ਮੇਲ ਖਾਂਦੇ ਨੇ। ਇਹਦਾ ਮਤਲਬ ਤਸੱਲੀ ਤਾਂ ਇਹ ਨਹੀਂ ਹੋਈ ਕਿ ਬਿਆਨ ਅਲੱਗ-ਅਲੱਗ ਹੋਣਗੇ, ਅਲੱਗ ਹੋਣਗੇ, ਦ੍ਰਿਸ਼ ਅਲੱਗ-ਅਲੱਗ ਹੋਣਗੇ। ਸੋ ਇਸ ਲਈ ਸਿੰਘ ਸਾਹਿਬਾਨ ਨੇ ਇਹਨਾਂ ਤਿੰਨਾਂ ਨੂੰ ਤਲਬ ਕਰਨ ਦਾ ਫੈਸਲਾ ਲਿਆ। ਤਲਬ ਕਰਨ ਦੇ ਨਾਲ ਕਿਹਾ ਕਿ ਇਹਨਾਂ ਦੀਆਂ ਸਹੂਲਤਾਂ, ਇਹਨਾਂ ਦੀਆਂ ਸੇਵਾਵਾਂ ਜੇ ਇਹਨਾਂ ਨੂੰ ਮਿਲਦੀਆਂ ਨੇ ਤਾਂ ਉਹ ਰੱਦ ਕਰੋ, ਇਹਨਾਂ ਨੂੰ ਧਾਰਮਿਕ ਸਮਾਜਿਕ ਸਮਾਗਮਾਂ 'ਚ ਬੋਲਣ ਦੀ ਇਜਾਜ਼ਤ ਨਹੀਂ ਹੈ, ਤੇ ਜੇ ਜਿਹਦੀਆਂ ਸੇਵਾਵਾਂ ਇੱਥੇ ਅੰਮ੍ਰਿਤਸਰ ਚੱਲ ਰਹੀਆਂ ਉਹਨਾਂ ਨੂੰ ਇੱਥੋਂ ਤਬਦੀਲ ਕਰੋ। ਸੋ ਪਹਿਲੀ ਕੜੀ ਜੇ ਆਪਾਂ ਦੇਖੀਏ ਤਾਂ ਗਿਆਨੀ ਇਕਬਾਲ ਸਿੰਘ ਹੋਰੀ ਪਟਨਾ ਸਾਹਿਬ ਦੇ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਹੇ ਨੇ, ਉਹ ਹੁਣ ਉੱਥੋਂ ਫਾਰਗ ਨੇ, ਸੋ ਉਹਨਾਂ ਕੋਲ ਕੋਈ ਅਜਿਹੀ ਸਹੂਲਤ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੋਵੇ ਇੱਧਰੋਂ, ਇਸ ਲਈ ਉਹਨਾਂ ਤੋਂ ਵਾਪਸ ਲੈਣ ਦਾ ਕੋਈ ਮਸਲਾ ਹੀ ਨਹੀਂ ਸੀਗਾ। ਫਿਰ ਦੂਸਰੀ ਕੜੀ ਗਿਆਨੀ ਗੁਰਮੁਖ ਸਿੰਘ ਹੋਰੀ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੈੱਡ ਗ੍ਰੰਥੀ ਸੇਵਾ ਨਿਭਾ ਰਹੇ ਨੇ, ਉਹਨਾਂ ਦਾ ਤਬਾਦਲਾ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ ਗਿਆ, ਅੰਮ੍ਰਿਤਸਰ ਦੀ ਪੈਰੀਫੇਰੀ ਤੋਂ ਉਹਨਾਂ ਨੂੰ ਬਾਹਰ ਭੇਜ ਦਿੱਤਾ ਗਿਆ। ਤੇ ਤੀਸਰਾ ਸੀਗਾ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਹੋਣ ਦੇ ਨਾਤੇ ਵੀ, ਔਰ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਵੀ, ਹੈ ਨਾ, ਉਹਨਾਂ ਨੂੰ ਬਕਾਇਦਾ ਤੌਰ ਤੇ ਗੱਡੀਆਂ ਮਿਲੀਆਂ ਹੋਈਆਂ ਸੀ, ਬਕਾਇਦਾ ਤੌਰ ਤੇ ਸੇਵਾਦਾਰ ਮਿਲੇ ਹੋਏ ਸੀ, ਬਕਾਇਦਾ ਤੌਰ ਤੇ ਰਿਹਾਇਸ਼ ਮਿਲੀ ਹੋਈ ਸੀ। ਸੋ ਉਹਨਾਂ ਤੋਂ ਧਰਮ ਪ੍ਰਚਾਰ ਕਮੇਟੀ ਦੇ ਕੋਆਰਡੀਨੇਟਰ ਦੀ ਜਿਹੜੀ ਸੇਵਾ ਉਹਨਾਂ ਨੂੰ ਸੌਂਪੀ ਹੋਈ ਸੀ ਉਹ ਵੀ ਵਾਪਸ ਲੈ ਲਈ ਗਈ ਹੈ, ਤੇ ਜਿਹੜੀਆਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਹੂਲਤਾਂ ਮਿਲੀਆਂ ਹੋਈ ਸੀ, ਗੱਡੀ, ਮੁਲਾਜ਼ਮ, ਸੇਵਾਦਾਰ ਜੀ, ਸਾਰਾ ਕੁਝ, ਉਹ ਸਾਰੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਗਈਆਂ, ਤੇ ਉਹਨਾਂ ਦੇ ਬੋਲਣ ਦੇ ਉੱਤੇ ਰੋਕ ਹੈ। ਇਹ ਸ਼੍ਰੋਮਣੀ ਕਮੇਟੀ ਨੇ ਸਾਰੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੇ ਹੁਕਮਾਂ ਦੇ ਉੱਤੇ ਪਹਿਰਾ ਦਿੰਦਿਆਂ ਸਿਰੇ ਕੀਤੀ ਹੈ। ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਪੇਸ਼ ਹੋਣਗੇ। ਉਸ ਤੋਂ ਬਾਅਦ ਇਹਨਾਂ ਦੇ ਸਪਸ਼ਟੀਕਰਨ ਦੇ ਹਵਾਲੇ ਨਾਲ, ਜਾਂ ਉਸ ਦਿਨ ਇਹਨਾਂ ਨਾਲ ਜਿਹੜੇ ਸਵਾਲ ਜਵਾਬ ਹੋਣਗੇ ਉਹਦੇ ਹਵਾਲੇ ਨਾਲ ਇਹਨਾਂ ਬਾਰੇ ਕੀ ਫੈਸਲਾ ਹੁੰਦਾ, ਇਹ ਵੀ ਦੇਖਣ ਵਾਲੀ ਗੱਲ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਡਾ, ਜਥੇਦਾਰ ਵੱਡੇ ਨਹੀਂ। ਇਹ ਸੁਨੇਹਾ ਸਪਸ਼ਟ ਰੂਪ ਚ ਇਸ ਤੋਂ ਬਾਅਦ ਜਾਂਦਾ ਹੈ ਕਿ ਹਾਂ, ਜੇਕਰ ਤੁਸੀਂ ਗੁਨਾਹ ਕਰੋਗੇ ਤਾਂ ਤੁਹਾਨੂੰ ਵੀ ਇਸੇ ਗੁਰੂ ਦੀ ਕਚਹਿਰੀ ਚ ਆ ਕੇ ਖੜਾ ਹੋਣਾ ਪਏਗਾ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ। ਮੁੱਖ ਮੰਤਰੀ ਮਾਨ ਸਾਹਿਬ ਦੀਆਂ ਇਹ ਗੱਲਾਂ ਤਾਂ ਬਹੁਤ ਤਗੜੀਆਂ ਕਰਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਜੇਕਰ ਤੁਹਾਨੂੰ ਡਰ ਲੱਗਦਾ ਹੈ ਕੰਮ ਕੋਈ ਹੋਰ ਕਰ ਲਓ, ਤੇ ਲੋਕਾਂ ਦਾ ਪੈਸਾ ਲੋਕ ਖਰਚ ਨਹੀਂ ਰਹੇ, ਤੇ ਆਪ ਨੋਵਾ ਗੱਡੀਆਂ, ਆਪ ਫਲਾਨੀਆਂ ਗੱਡੀਆਂ ਆਰਡਰ ਕਰ ਰਹੇ ਨੇ। ਹੁਣ ਕਹਿੰਦੇ ਕਿ ਮੁੱਖ ਮੰਤਰੀ ਮਾਨ ਸਾਹਿਬ ਜਿਹੜੇ ਨੇ ਉਹ 14 ਲੈਂਡ ਕਰੂਜ਼ਰ ਗੱਡੀਆਂ ਦੇ ਵਿੱਚ, ਨਵੀਆਂ ਦੇ ਵਿੱਚ ਝੂਟੇ ਲੈਣਗੇ। ਬੰਦਾ ਤਾਂ ਇੱਕ ਟਾਈਮ ਇੱਕ ਗੱਡੀ ਦੇ ਵਿੱਚ ਹੀ ਬਹਿੰਦਾ ਜੀ, 14 ਫਿਰ ਜਿਹੜੇ ਨਾਲ ਤੁਰਦੇ ਨੇ ਉਹਨਾਂ ਵਾਸਤੇ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ, ਆਮ ਬੰਦੇ ਨੇ ਸਾਰੇ, ਪਿੰਡਾਂ ਚੋਂ ਆਉਂਦੇ ਨੇ। ਮਾਨ ਸਾਹਿਬ ਕਹਿੰਦੇ ਅਸੀਂ ਤਾਂ ਮੋਟਰ ਵਾਲੇ ਕੋਠੇ ਦੇ ਉੱਤੇ ਬਾਣ ਵਾਲਾ ਮੰਜਾ ਡਾਹ ਕੇ ਮੱਛਰਦਾਨੀ ਲਾ ਕੇ ਸੌਣ ਵਾਲੇ ਬੰਦੇ ਆ, ਤੇ ਉਹ ਹੁਣ ਲੈਂਡ ਕਰੂਜ਼ਰ ਗੱਡੀਆਂ 'ਚ ਝੂਟੇ ਲੈਣ, ਤੇ ਉਹ ਵੀ ਨਵੀਆਂ ਲੈਣੀਆਂ ਕਹਿੰਦੇ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਪ੍ਰਵੀਨ ਜੀ ਕਿ ਮੁੱਖ ਮੰਤਰੀ ਦੇ ਨਾਂ ਤੇ 5 ਕੋਠੀਆਂ ਬੋਲਦੀਆਂ ਜੀ, ਇਹ ਪਹਿਲੀ ਵਾਰ ਹੈ। ਮਤਲਬ ਹੁਣ ਤੱਕ 2-2 ਕੋਠੀਆਂ ਤਾਂ ਚੱਲਦੀਆਂ ਰਹੀਆਂ, ਇੱਕ 'ਚ ਮੁੱਖ ਮੰਤਰੀ ਆਪ ਰਹਿੰਦਾ, ਇੱਕ 'ਚ ਉਹਦਾ ਅਮਲਾ ਫਲਾ ਰਹਿੰਦਾ, ਹੈ ਨਾ। ਤੇ ਪਰ ਏਦਾਂ ਨਹੀਂ ਕਦੇ ਹੋਇਆ ਕਿ ਹਾਂ 5-5 ਗੱਡੀਆਂ ਤੇ ਇੱਕ ਜਾ ਕੇ ਕਿਰਾਏ ਤੇ ਜਲੰਧਰ 'ਚ ਵੀ ਲੈ ਲਓ, ਹੈ। ਇਹ ਦ੍ਰਿਸ਼ ਨਹੀਂ ਹੋਈ। ਇਹ ਪੰਜਾਬ ਦੀ ਵਿਧਾਨ ਸਭਾ 'ਚ ਤੱਥ ਵਿਰੋਧੀ ਧਿਰਾਂ ਨੇ, ਬਾਕੀਆਂ ਨੇ ਸਾਹਮਣੇ ਰੱਖੇ ਨੇ ਕਿ ਇੱਕ ਮੁੱਖ ਮੰਤਰੀ ਸਾਹਿਬ ਕੋਲ, ਇੱਕ ਉਹਨਾਂ ਦੇ ਅਫਸਰਾਂ ਕੋਲ, ਇੱਕ ਰਾਘਵ ਚੱਡਾ ਕੋਲ, ਇੱਕ ਦਿੱਲੀ ਦੇ ਮਹਿਮਾਨਾਂ ਕੋਲ, ਇੱਕ 'ਚੋਂ ਪੰਜਾਬ ਦੇ ਮੀਡੀਆ ਨੂੰ, ਸਿਸਟਮ ਨੂੰ ਕੰਟਰੋਲ ਕਰਨ ਲਈ ਅੱਡਾ ਚਲਾਇਆ ਜਾ ਰਿਹਾ। ਸੋ ਇਹ ਸਾਰੀਆਂ ਮੁੱਖ ਮੰਤਰੀ ਦੇ ਬੋਲਦੇ। ਫਿਰ ਪੰਜਾਬ ਦਾ ਹੈਲੀਕਾਪਟਰ, ਕਿਹਨੇ ਝੂਟੇ ਲਏ, ਕਿਵੇਂ ਝੂਟੇ ਲਏ, ਕਿ ਮੁੱਖ ਮੰਤਰੀ ਸਾਹਿਬ ਤਾਂ ਨਾਲ ਹੀ ਜਾਂਦੇ ਸੀ ਕਿ ਹਾਂ ਵੀ ਤੁਹਾਡੇ ਨਾਂ ਤੇ ਜਹਾਜ਼ ਉੱਡ ਸਕਦਾ, ਤੁਸੀਂ ਨਾਲ ਬੈਠੇ ਰਹੋ ਜੀ। ਤੇ ਹੁਣ ਜਦੋਂ ਕਾਫਲੇ ਦੀ ਗੱਲ ਆਈ ਤਾਂ ਮੁੱਖ ਮੰਤਰੀ ਸਾਹਿਬ ਅਕਸਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਕਹਿੰਦੇ ਹੁੰਦੇ ਸੀ ਭੂੰ ਕਰਦੀਆਂ ਆਉਂਦੀਆਂ ਇਹ ਗੱਡੀਆਂ, ਜਦੋਂ ਬੋਲਦੀਆਂ ਜਾਂਦੀਆਂ ਤਾਂ ਇਹ ਮਤਲਬ ਕਹਿੰਦੇ ਜੇ ਏਦਾਂ ਹੀ ਡਰ ਲੱਗਦਾ ਤਾਂ ਮੁਰਗੀ ਖਾਨੇ ਖੋਲ ਲਓ। ਹੁਣ ਇਹ ਜਿਹਾ ਕੀ ਮਸਲਾ ਆ ਗਿਆ ਕਿ ਜਿਹੜਾ ਕਾਫਲਾ ਹੁਣ ਚੱਲ ਰਿਹਾ ਉਹਦੇ ਵਿੱਚ ਤੁਹਾਨੂੰ 1 ਨਹੀਂ, 2 ਨਹੀਂ, 3 ਨਹੀਂ, 4 ਨਹੀਂ, 14 ਨਵੀਆਂ ਗੱਡੀਆਂ ਚਾਹੀਦੀਆਂ। ਪ੍ਰਵੀਨ ਜੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਸੀ, ਉਸ ਦੌਰ ਦੇ ਵਿੱਚ 25-28 ਗੱਡੀਆਂ ਕਾਫਲੇ ਚੱਲਦੀਆਂ ਰਹੀਆਂ, ਤੇ ਉਹ ਬਹੁਤ ਜ਼ਿਆਦਾ ਗਿਣੀਆਂ ਜਾਂਦੀਆਂ ਜੀ। ਚੰਨੀ ਦੇ ਦੌਰ 'ਚ ਇਹ ਗਿਣਤੀ 30-32 ਤੱਕ ਵੀ ਗਈ, ਉਹਨੂੰ ਵੀ ਜ਼ਿਆਦਾ ਗਿਣਿਆ ਜਾਂਦਾ। ਤੇ ਜਨਾਬ ਦੇ ਦੌਰ ਦੇ ਵਿੱਚ ਤਾਂ ਇਹ 40-42 ਤੱਕ ਆ ਗਿਆ ਕਾਫਲਾ। ਮੁੱਖ ਮੰਤਰੀ ਸਾਹਿਬ ਦੇ ਕਾਫਲੇ 'ਚ 40-42 ਗੱਡੀਆਂ ਹੁੰਦੀਆਂ, ਤੇ ਉਸ ਦੇ ਵਿੱਚੋਂ ਹੁਣ 1-2 ਨਹੀਂ, ਇਕੱਠੀਆਂ 14 ਬਣਨ ਦੀ ਕਵਾਇਦ ਆ। ਔਰ ਉਹਦੇ ਲਈ ਤਰਕ ਜਿਹੜਾ ਦਿੱਤਾ ਜਾ ਰਿਹਾ, ਉਹ ਤਰਕ ਦਿੱਤਾ ਜਾ ਰਿਹਾ ਕਿ ਜੀ ਇਹ 9 ਸਾਲ ਪੁਰਾਣੀਆਂ ਹੋ ਗਈਆਂ, 8 ਸਾਲ ਦੀ ਇਹ ਚੱਲ ਸਕਦੀਆਂ ਜੀ, ਇਹ ਉਹ ਤੋਂ ਬਾਅਦ ਠੀਕ ਨਹੀਂ ਹੁੰਦੀਆਂ ਜੀ। ਇਹ ਸੁਰੱਖਿਆ ਦੇ ਐਂਗਲ ਤੋਂ, ਤਕਨੀਕੀ ਐਂਗਲ ਤੋਂ
ਸੋ ਇਸ ਲਈ ਕਹਿੰਦੇ ਜੀ ਬਦਲਣਾ ਜ਼ਰੂਰੀ ਹੈ ਕਿ 9ਵੇਂ ਸਾਲ 'ਚ ਦਾਖਲ ਹੋ ਗਈਆਂ ਗੱਡੀਆਂ। ਫਿਰ ਕਹਿੰਦੇ ਜੀ ਕਿਲੋਮੀਟਰ ਦੇ ਹਿਸਾਬ ਨਾਲ ਵੱਧ ਚੱਲ ਗਈਆਂ ਜੀ, ਇਸ ਲਈ ਇਹੀ ਗੱਡੀਆਂ ਨੂੰ ਬਦਲਣ ਦੀ ਕੋਸ਼ਿਸ਼ 2019 'ਚ ਕੈਪਟਨ ਅਮਰਿੰਦਰ ਨੇ ਵੀ ਕੀਤੀ ਸੀ, ਪਰ ਨਹੀਂ ਬਦਲੀਆਂ। ਤੇ ਹੁਣ ਤੁਸੀਂ ਇਹਦਾ ਮਤਲਬ 2019 'ਚ ਵੀ ਤੁਹਾਡੇ ਇਹੀ ਤਰਕ ਹੋਣੇ, ਤੇ ਅੱਜ 2024 ਦੇ ਹਵਾਲੇ ਨਾਲ ਵੀ ਤੁਸੀਂ ਇਹੀ ਤਰਕ ਦੇ ਰਹੇ ਹੋ। ਗ੍ਰਹਿ ਵਿਭਾਗ ਕੋਲ ਫਾਈਲ ਤਿਆਰ ਪਈ ਹੈ ਜੀ, ਤੇ ਉਹ ਮੋਹਰ ਲਾਉਣੀ ਹੈ, ਜਨਾਬ ਨਹੀਂ ਲੱਗਣੀਆਂ। ਵੈਸੇ ਪੰਜਾਬ ਦੇ ਵਿੱਚ ਜੇ ਪੈਚ ਲਾਉਣੇ ਹੋਣ ਸੜਕਾਂ ਤੇ, ਉਹਦੇ ਲਈ ਵੀ ਕਰਜ਼ਾ ਲੈਣਾ ਪੈਂਦਾ। ਵੈਸੇ ਪੰਜਾਬ ਦੇ ਕਿਸਾਨਾਂ ਦੀ ਫਸਲ ਖਰੀਦਣ ਨੂੰ ਤਾਂ MSP ਦੇਣ ਲਈ ਪੈਸੇ ਨਹੀਂ, ਪਰਾਲੀ ਸੰਭਾਲਣ ਲਈ ਸਾਡੇ ਕੋਲ ਪੈਸੇ ਨਹੀਂ ਹੈਗੇ। ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਦਿਓ, ਨਿਯੁਕਤੀ ਸਥਾਨ ਦੇਣ ਦੇ ਲਈ ਸਮਾਂ ਨਹੀਂ ਹੈ, ਕਿਉਂਕਿ ਤਨਖਾਹ ਦੇਣੀ ਪਊਗੀ, ਹੈ ਨਾ। ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਅਸੀਂ ਉਂਗਲ ਨਹੀਂ ਧਰਨੀ, ਪੰਜਾਬ ਦੇ ਖੇਤ ਮਜ਼ਦੂਰਾਂ ਦੀ, ਵਿਦਿਆਰਥੀਆਂ ਦੀ ਅਸੀਂ ਸਾਰ ਨਹੀਂ ਲੈਣੀ, ਫਿਰ ਸਾਡੇ ਕੋਲ ਪੈਸਾ ਹੈ ਨਹੀਂ, ਹੈ ਨਾ। ਆ ਲੈਂਡ ਕਰੂਜ਼ਰ ਗੱਡੀਆਂ ਲਈ ਹੁਣ ਕਿੱਥੋਂ ਆਊਗਾ 40 ਕਰੋੜ। ਪੰਜਾਬ ਹਰ ਮਹੀਨੇ 4000 ਕਰੋੜ ਦਾ ਕਰਜ਼ਾ ਚੱਕ ਰਿਹਾ ਉਸ ਤਨ। ਹਾਂਜੀ ਬਿਲਕੁਲ। 20 ਕਰੋੜ ਰੁਪਈਆ ਤੁਹਾਨੂੰ ਰੋਜ਼ ਬਿਜਲੀ ਸਬਸਿਡੀ ਦਾ ਭਾਰ ਪੈਂਦਾ, ਨਾ ਬਿਜਲੀ ਸਬਸਿਡੀ ਦਾ ਭਾਰ ਤਾਰਿਆ ਜਾ ਰਿਹਾ ਤੁਹਾਤੋਂ, ਨਾ ਪੰਜਾਬ ਰੋਡਵੇਜ਼ ਵਾਲਾ ਜਿਹੜੀ ਮੁਫਤ ਸਕੀਮ ਵਾਲਾ ਤੋਂ, ਨਾ ਉਹ ਕਿਸ਼ਤਾਂ ਦਿੱਤੀਆਂ ਜਾ ਰਹੀਆਂ। ਆਪਣੇ ਫੰਡ ਤੋਂ ਕੇਂਦਰ ਤੋਂ ਲੈ ਨਹੀਂ ਹੁੰਦੇ, ਕੇਂਦਰ ਤੋਂ ਪੈਸੇ ਲੈਣ ਲਈ ਤੁਸੀਂ ਸਕੂਲਾਂ ਦੇ ਤੇ ਮੁਹੱਲਾ ਕਲੀਨਿਕਾਂ ਦੇ ਫੱਟੇ ਤੱਕ ਬਦਲਣ ਤੇ ਆ ਗਏ, ਹੈ ਨਾ। ਤੇ ਪਰ ਹੁਣ ਲੈਂਡ ਕਰੂਜ਼ਰ ਗੱਡੀਆਂ ਲਈ 40 ਕਰੋੜ ਆ ਜਾਊਗਾ, ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਜੇਬ ਥੋੜਾ ਹਲਕੀ ਹੋਣੀ ਹੈ, ਸਰਕਾਰ ਦੀ ਜੇਬ ਥੋੜਾ ਹਲਕਾ ਹੋਣੀ ਹੈ। ਬੋਝ ਤਾਂ ਸਾਡੇ ਸਿਰਾਂ ਤੇ ਪੈਣਾ, ਪੰਜਾਬ ਦੇ ਸਿਰ ਤੇ ਪੈਣਾ, ਲੋਕਾਂ ਦੇ ਸਿਰ ਤੇ ਪੈਣਾ। ਔਰ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਦਾ ਜੇ ਹਵਾਲਾ, ਜੇ ਕਿਤੇ ਸਮੇਂ ਸਿਰ ਪਹੁੰਚਣ ਦਾ ਹਵਾਲਾ, ਤਾਂ ਉਹਨਾਂ ਦੇ ਕਾਫਲੇ 'ਚ 1 ਗੱਡੀ, 2 ਗੱਡੀ, 3 ਗੱਡੀ, 4 ਗੱਡੀਆਂ ਬਦਲ ਲਓ। ਜੇ ਪਿਛਲੇ ਅਫਸਰ 10 ਮਿੰਟ ਲੇਟ ਵੀ ਹੋ ਜਾਣਗੇ, ਪਿਛਲਾ ਅਮਲਾ ਫਲਾ 4 ਮਿੰਟ ਲੇਟ ਵੀ ਪਹੁੰਚੂ, ਕੀ ਫਰਕ ਪੈਂਦਾ? ਸਮੇਂ 'ਚ 1 ਗੱਡੀ 'ਚ ਬੈਠਣਾ ਹੈ, ਤੁਸੀਂ ਨਹੀਂ ਦੱਸਣਾ ਕਿ ਕਿਹੜੀ 'ਚ ਨੇ, ਅੱਗੇ ਪਿਛਲੇ ਤਾਂ 3 ਗੱਡੀਆਂ, 4 ਗੱਡੀਆਂ ਇੱਕ ਸਾਰ ਦੀਆਂ ਲੈ ਲਓ, ਕਿਤੇ 4 ਤੇ ਕਿਤੇ 14 ਹੈਗਾ ਨਾ ਜੀ। ਸੋ ਇਸ ਲਈ ਇਹ ਸਿੱਧਾ ਸਪਸ਼ਟ ਇਹਦੇ ਵਿੱਚੋਂ ਸੁਣਿਆ ਜਾਂਦਾ ਕਿ ਜਨਾਬ ਤੁਸੀਂ ਹੁਣ ਆਮ ਨਹੀਂ ਰਹੇ, ਤੁਸੀਂ ਖਾਸ ਹੋ ਗਏ ਹੋ, ਤੁਹਾਨੂੰ ਐਸ਼ ਪ੍ਰਸਤੀ ਦੀ ਆਦਤ ਪੈ ਚੁੱਕੀ ਹੈ, ਜਿਹੜੀ ਹੁਣ ਤੁਹਾਨੂੰ ਇਹਨਾਂ ਗੱਡੀਆਂ 'ਚੋਂ ਪੈਰ ਥੱਲੇ ਨਹੀਂ ਲਾਉਣ ਦੇ। ਜੀ ਬਿਲਕੁਲ। ਜੇ ਮਾਨ ਸਾਹਿਬ ਨੂੰ ਪਹਿਲਾਂ ਇਹ ਇਲਮ ਹੁੰਦਾ ਕਿ ਸੱਤਾ ਦੇ ਵਿੱਚ ਆ ਕੇ ਇੰਨਾ ਬਦਲਣਾ ਪਊਗਾ, ਤੇ ਉਹ ਸ਼ਾਇਦ ਪਹਿਲਾਂ ਹੀ ਬਿਆਨ ਉਸ ਹਿਸਾਬ ਨਾਲ ਦੇ ਦਿੰਦੇ, ਕਿਉਂਕਿ ਬਦਲਾਅ ਤਾਂ ਬਹੁਤ ਆ ਗਿਆ, ਪਰ ਬਦਲਾਅ ਇਸ ਤਰ੍ਹਾਂ ਦਾ ਨਹੀਂ ਆਇਆ ਕਿ ਜਿਹੜਾ ਇਨਕਲਾਬ ਨਜ਼ਰ ਆਉਂਦਾ ਹੋਵੇ। ਇਨਕਲਾਬ ਦਾ ਤਾਂ ਮਤਲਬ ਇਹ ਹੈ ਕਿ ਸਾਰਾ ਸਮਾਜ ਨਹੀਂ, ਉਹ ਤਾਂ ਹਜੇ ਵੀ ਵਿਰੋਧੀ ਧਿਰ ਦੀ ਭੂਮਿਕਾ 'ਚ ਨੇ। ਭਾਸ਼ਣ ਸੁਣ ਕੇ ਤਾਂ ਦੇਖ ਲਓ, ਲੱਗਦਾ ਹੀ ਨਹੀਂ ਮੁੱਖ ਮੰਤਰੀ ਦੇ ਪਾਸੇ ਬੋਲ ਰਹੇ ਨੇ। ਜ਼ਿੰਮੇਵਾਰੀ ਵਾਲੇ ਪਾਸੇ ਤਾਂ ਭਾਸ਼ਣ ਉਹਨਾਂ ਦਾ ਹੁੰਦਾ ਹੀ ਨਹੀਂ ਜੀ, ਉਹਨਾਂ ਨੂੰ ਨਿਸ਼ਾਨੇ ਹੀ ਲਾਉਣੇ ਹੁੰਦੇ ਜੀ। ਕਹਿੰਦੇ ਜਿਹੜੇ ਸਵਾਲ ਵਿਰੋਧੀ ਆਗੂਆਂ ਨੇ ਮੁੱਖ ਮੰਤਰੀ ਤੋਂ ਪੁੱਛਣੇ ਸਨ, ਉਹ ਸਵਾਲ ਪ੍ਰਗਟ ਸਿੰਘ ਨੇ ਪੁੱਛਿਆ ਜੀ। ਪ੍ਰਵੀਨ ਜੀ, ਜਿਹੜੀ ਬਿਲਕੁਲ ਇਹ ਗੱਲ ਦਰੁਸਤ ਹੈ ਕਿ ਜਿਹੜੇ ਕੰਮ ਖੁਦ ਸਰਕਾਰ ਨੂੰ ਕਰਨੇ ਚਾਹੀਦੇ ਨੇ, ਜਿਹੜੇ ਕੰਮਾਂ ਲਈ ਸਰਕਾਰ ਚੁਣੀ ਹੈ, ਜੇ ਉਹ ਕੰਮ ਸਰਕਾਰ ਕਰੇ ਹੀ ਨਾ, ਤਾਂ ਫਿਰ ਵਿਰੋਧੀ ਧਿਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੂੰ ਝੰਜੋੜ ਕੇ ਯਾਦ ਕਰਾਵੇ ਤੇ ਪੁੱਛੇ। ਇਹੀ ਰੋਲ ਮੀਡੀਆ ਦਾ ਵੀ ਹੁੰਦਾ, ਨਾ ਤਾਂ ਇਹ ਪੰਜਾਬ ਦਾ ਮੀਡੀਆ ਰੋਲ ਨਿਭਾ ਰਿਹਾ, ਨਾ ਵਿਰੋਧੀ ਧਿਰਾਂ। ਆਪਾਂ ਇੱਕ ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ 'ਚ ਸੀ, ਉਹਨਾਂ ਨੇ ਪੰਜਾਬ ਦੇ ਕਿਸੇ ਮੁੱਦੇ ਤੇ ਉਂਗਲ ਨਹੀਂ ਧਰੀ ਜੀ। ਉਹਨਾਂ ਨੇ ਪੰਜਾਬ ਦੇ ਕਿਸੇ ਮਸਲੇ ਦੀ ਸਾਰ ਨਹੀਂ ਲਈ, ਉਲਟਾ ਇਹ ਕਾਨੂੰਨ ਕਹਿਣ ਨੂੰ ਚੰਡੀਗੜ੍ਹ 'ਚ ਲਾਗੂ ਨੇ, ਪੰਜਾਬ ਵਾਲੇ ਕੋਈ ਸਵਾਲ ਕਰਨ ਆ ਜਾਣ, ਚੰਡੀਗੜ੍ਹ ਕੋਈ ਧਰਨਾ ਲਾਉਣ ਆ ਜਾਣ, ਤਾਂ ਉਹਨਾਂ ਤੇ ਲਾਗੂ ਹੋਣੇ ਆਏ। ਤੇ ਇਸ ਹਵਾਲੇ ਨਾਲ ਇਸ ਗੱਲ ਨੂੰ ਅਗਾਂਹ ਤੋਰਦਿਆਂ ਪ੍ਰਗਟ ਸਿੰਘ ਜਿਹੜੇ ਹਾਕੀ ਦੇ ਕਪਤਾਨ ਰਹੇ ਨੇ, ਬੇਸ਼ੱਕ ਕਾਂਗਰਸ ਵਾਲੇ ਪਾਲੇ 'ਚੋਂ MLA ਨੇ, ਪਰ ਉਹ ਹਾਕੀ ਦੇ ਕਪਤਾਨ ਵਜੋਂ ਜਾਂ ਪੰਜਾਬ ਦੇ ਮੁੱਦਿਆਂ ਦੇ ਲਈ ਆਵਾਜ਼ ਚੱਕਣ ਵਜੋਂ ਵੱਖ ਜਾਣੇ ਜਾਂਦੇ। ਉਹ ਕੈਪਟਨ ਅਮਰਿੰਦਰ ਨੂੰ ਵੀ ਚਿੱਠੀਆਂ ਲਿਖਣ ਦਾ ਦਮ ਰੱਖਦੇ ਸੀ, ਕੈਪਟਨ ਅਮਰਿੰਦਰ ਨੂੰ ਵੀ ਸਵਾਲ ਕਰਨ ਦਾ ਦਮ ਰੱਖਦੇ ਸੀ। ਉਹਨਾਂ ਨੇ ਇਸ ਲਈ ਅਕਾਲੀ BJP ਦੇ ਸਰਕਾਰ ਦੇ ਸਮੇਂ ਵੀ ਉਹ ਇਸ ਤਕਨੀਕ ਵੱਖੋਂ ਜਾਣੇ ਜਾਂਦੇ ਰਹੇ। ਸੋ ਉਹ ਪ੍ਰਗਟ ਸਿੰਘ ਹੋਰਾਂ ਨੇ ਜਿਹੜਾ ਕੰਮ ਪ੍ਰਤਾਪ ਬਾਜਵੇ ਨੇ ਕਰਨਾ ਸੀ, ਜਿਹੜਾ ਕੰਮ ਰਾਜਾ ਵੜਿੰਗ ਨੂੰ ਕਰਨਾ ਚਾਹੀਦਾ ਸੀ, ਜਿਹੜਾ ਕੰਮ ਜਾਖੜ ਨੂੰ ਪੁੱਛਣਾ ਚਾਹੀਦਾ ਸੀ, ਹੈ ਨਾ, ਜਿਹੜਾ ਕੰਮ ਹੋਰ ਲੀਡਰਾਂ ਨੂੰ ਪੁੱਛਣਾ ਚਾਹੀਦਾ ਸੀ, ਉਹ ਕੰਮ ਪ੍ਰਗਟ ਸਿੰਘ ਕਰ ਰਹੇ ਨੇ। ਕਹਿੰਦੇ ਵੀ ਐਂ ਦੱਸ ਦਿਓ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਆਏ ਸੀ, ਤੁਸੀਂ ਉਹਨਾਂ ਕੋਲ ਗਏ? ਤੁਸੀਂ ਉਸ ਸਮਾਗਮ 'ਚ ਕਿਉਂ ਨਹੀਂ ਗਏ? ਤੁਸੀਂ ਉਹਨਾਂ ਨੂੰ ਸਵਾਲ ਪੁੱਛਣ ਕਿਉਂ ਨਹੀਂ ਗਏ ਵੀ ਦੱਸੋ ਚੰਡੀਗੜ੍ਹ 'ਚ ਆਏ ਹੋ, ਸਾਡੇ ਚੰਡੀਗੜ੍ਹ ਦਾ ਮਸਲਾ ਨਿਬੇੜ ਕੇ ਜਾਓ, ਕੀ ਤੁਸੀਂ ਰੇੜਕਾ ਪਾਇਆ ਉਹਨੂੰ ਪਲਾਟ ਕੱਟ ਦੇਣ ਲੱਗ ਪਏ ਹੁਣ ਇੱਥੇ? ਕਹਿੰਦੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਵੀ ਸਾਡਾ ਝੋਨਾ ਸਹੀ ਤਰੀਕੇ ਨਾਲ ਕਿਉਂ ਨਹੀਂ ਚੱਕ ਰਹੇ, ਅਦਾਇਗੀ ਕਿਉਂ ਨਹੀਂ ਹੋ ਰਹੀ, ਸਾਡਾ ਪੇਂਡੂ ਵਿਕਾਸ ਫੰਡ ਕਿੱਥੇ ਆ, ਪਾਣੀਆਂ ਦਾ ਮਸਲਾ ਖੜਾ ਹੈ, ਸਾਰਾ ਕੁਛ ਹੈ ਨਾ, ਅਸੀਂ ਇਹਦੇ ਹੱਲ ਲਈ ਕੀ ਕਰੀਏ, ਕੇਂਦਰ ਸਾਡੇ ਨਾਲ ਕਿੱਥੇ ਖੜਾ? ਕਹਿੰਦੇ ਤੁਸੀਂ ਕੁਛ ਪੁੱਛਣ ਗਏ, ਕੁਝ ਦੱਸਣ ਗਏ? ਜੇ ਉੱਥੇ ਨਹੀਂ ਜਾਣਾ ਸੀ, ਉਹ ਕਹਿੰਦੇ ਜਿਸ ਦਿਨ ਉਹਨੇ ਆਉਣਾ ਸੀ ਤੁਹਾਡਾ ਮੀਡੀਆ 'ਚ ਬਿਆਨ ਹੋਣਾ ਚਾਹੀਦਾ ਸੀ, ਤੁਹਾਡਾ ਇਹ ਟਵੀਟ ਹੋਣਾ ਚਾਹੀਦਾ ਸੀ ਜਿਹਦੇ ਪਰ ਉਹ ਨੋਟਸ ਲੈਂਦੇ। ਉਹ ਪ੍ਰਗਟ ਸਿੰਘ ਕਹਿੰਦੇ ਤੁਸੀਂ ਚੁਟਕਲੇ ਸੁਣਾਉਣ 'ਚ ਮਤਲਬ ਬਿਜੀ ਹੋਏ ਹੋ, ਤੁਹਾਡਾ ਧਿਆਨ ਨਹੀਂ ਨਾ ਮੁੱਦਿਆਂ ਤੇ। ਸੋ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਪੰਜਾਬ ਦੀ ਰਾਜਧਾਨੀ 'ਚ ਆਏ ਹੋਣ
ਔਰ ਪੰਜਾਬ ਦੇ ਮੁੱਖ ਮੰਤਰੀ ਉਸ ਸਾਰੀ ਪ੍ਰਕਿਰਿਆ ਚੋਂ ਮੰਨਫੀ ਹੋਣ ਔਰ ਪੰਜਾਬ ਦੀ ਕੋਈ ਆਵਾਜ਼ ਵੀ ਨਾ ਚੁੱਕਣ, ਕੋਈ ਗੱਲ ਵੀ ਨਾ ਕਰਨ। ਉਹ ਰੋਜ਼ ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਹੋ, ਪ੍ਰਧਾਨ ਮੰਤਰੀ ਦੇ ਆਉਣ ਤੇ ਇਸ਼ਤਿਹਾਰ ਦੇਣ 'ਚ ਪਾ ਦਿੰਦੇ। ਜੇ ਮੂੰਹ ਤੋਂ ਨਹੀਂ ਬੋਲ ਹੁੰਦਾ, ਜੇ ਟਵੀਟ ਨਹੀਂ ਕਰਨ ਦਾ, ਇਸ਼ਤਿਹਾਰ 'ਚ ਪਾ ਦਿੰਦੇ ਭਈ ਆਹ ਪੰਜਾਬ ਦੀਆਂ ਮੰਗਾਂ ਜੀ, ਰਾਜਧਾਨੀ 'ਚ ਬੈਠ ਕੇ ਆ ਵੀ ਵਿਚਾਰ ਲਿਓ। ਲੱਗਦਾ ਤਾਂ ਸਹੀ। ਉਹ ਕਹਿੰਦੇ ਤੁਸੀਂ ਦਿੱਲੀ ਤੱਕ ਊਂ ਤਾਂ ਜਾਂਦੇ ਹੋ ਕੇਜਰੀਵਾਲ ਦੇ ਲਈ ਜਹਾਜ਼ ਲੈ ਕੇ ਆਪਣਾ, ਤੇ ਇਹਦੇ ਇੱਥੇ ਜਾ ਕੇ ਧਰਨਾ ਲਾਉਣ ਦੇ ਲਈ, ਇੱਥੇ ਜਾ ਕੇ ਮੰਗ ਰੱਖਣ ਦੇ ਲਈ, ਇੱਥੇ ਜਾ ਕੇ ਵਿਚਾਰ ਕਰਨ ਦੇ ਲਈ, ਇੱਥੇ ਜਾ ਕੇ ਚਿੱਠੀ ਰੱਖਣ ਦੇ ਲਈ ਕਿੱਥੇ ਹੋ? ਸੋ ਇਹ ਸਵਾਲ ਬਹੁਤ ਵਾਜਬ ਹੈ ਔਰ ਸਹੀ ਸਮੇਂ ਤੇ ਚੁੱਕਿਆ ਗਿਆ ਸਵਾਲ। ਜੀ ਜੀ ਜੀ। ਤੇ ਗੱਲ ਕਰੀਏ ਅਗਲੀ ਕਿਸਾਨੀ ਦੀ। ਸ਼ਰਮਾ ਜੀ ਕਹਿੰਦੇ ਕਿਸਾਨ ਕੱਲ ਨੂੰ ਦਿੱਲੀ ਜਾਣ ਦੇ ਲਈ ਬਜ਼ਿੱਦ ਨੇ, ਹਰਿਆਣਾ ਨੇ ਇਸ ਲਈ ਤਿਆਰੀ ਕੀਤੀ ਹੈ ਜੀ। ਪ੍ਰਵੀਨ ਜੀ, ਕੱਲ ਨੂੰ 6 ਤਰੀਕ ਹੈ। ਹਾਂਜੀ। ਔਰ ਡੱਲੇਵਾਲ ਹੋਰਾਂ ਦਾ ਮਰਨ ਵਰਤ ਵੀ ਜਾਰੀ ਹੈ। ਉਹਨਾਂ ਦਾ ਵਜਨ 4-5 ਕਿਲੋ ਘਟ ਚੁੱਕਿਆ ਤੇ ਉਧਰ ਕਿਸਾਨ ਕਹਿੰਦੇ 6 ਤਰੀਕ ਨੂੰ ਅਸੀਂ ਜਾਣਾ। ਬਕਾਇਦਾ ਫਾਰਮ ਭਰਵਾਏ ਨੇ ਕਿ ਵੀ ਜਿਹੜੇ ਮੁੱਢਲੇ ਜੱਥਿਆਂ 'ਚ ਸ਼ਾਮਲ ਹੋਣਾ ਚਾਹੁੰਦੇ, ਜਿਨ੍ਹਾਂ ਨੂੰ ਮਰਜੀਬੜੇ ਜੱਥਿਆਂ ਦਾ ਨਾਂ ਦੇ ਰਹੇ ਨੇ, ਕਿ ਉਹਨਾਂ 'ਚ ਜਿਨ੍ਹਾਂ ਨੇ ਸ਼ਾਮਲ ਹੋਣਾ ਉਹ ਆਪਣਾ ਨਾਮ, ਪਤਾ, ਪਿੰਡ, ਆਧਾਰ ਕਾਰਡ ਨੰਬਰ ਤੇ ਫੋਟੋ ਅਪਲੋਡ ਕਰਕੇ ਦੇਣ, ਤੇ ਤਾਂ ਕਿ ਉਹਨਾਂ ਨੂੰ 1 ਦਿਨ ਦੀ 2 ਘੰਟੇ ਟ੍ਰੇਨਿੰਗ ਦਿੱਤੀ ਜਾਵੇ ਕਿ ਵੀ ਆਪਾਂ ਸ਼ਾਂਤਮਈ ਤਰੀਕੇ ਨਾਲ ਰਹਿਣਾ ਹੈ ਨਾ। ਪੁਲਿਸ ਜੇ ਹਮਲਾ ਕਰਦੀ ਹੈ, ਕੁਛ ਕਰਦੀ ਹੈ, ਆਪਣੀ ਜਾਨ ਜਾਂਦੀ ਹੈ ਜਾਵੇ, ਆਪਾਂ ਅਟੈਕ ਨਹੀਂ ਕਰਨਾ, ਕੋਈ ਭੰਨਤੋੜ ਨਹੀਂ ਕਰਨੀ, ਪੂਰੇ ਰਿਦਮ ਦੇ ਵਿੱਚ ਪੈਦਲ ਤੁਰ ਕੇ ਜਾ ਕੇ ਆਪਾਂ ਉੱਥੇ ਪਹੁੰਚਣਾ ਹੈ ਦਿੱਲੀ। ਪਰ ਹਰਿਆਣਾ ਪਹਿਲਾਂ ਸ਼ਰਤਾਂ ਲਾ ਰਹੀ ਸੀ, ਦੂਸਰੇ ਪਾਸੇ ਚੱਲ ਰਿਹਾ ਸੀ ਕਿ ਦਿੱਲੀ ਤੋਂ ਮਨਜ਼ੂਰੀ ਮਿਲ ਜੂਗੀ ਜੀ, ਦਿੱਲੀ ਤੋਂ ਹਾਮੀ ਆ ਜੂਗੀ ਕਿ ਜਾਣ ਦਿਓ, ਕਿਉਂਕਿ ਉਹਦੇ ਪਿੱਛੇ ਦਿੱਲੀ ਦੀ ਰਾਜਨੀਤੀ ਵੀ ਹੈ। ਪਰ ਹੁਣ ਇੱਕ ਤਕਨੀਕੀ ਪੱਖ ਫਸ ਗਿਆ ਜਨਾਬ। ਤਕਨੀਕੀ ਪੱਖ ਇਹ ਫਸ ਗਿਆ ਕਿ ਕਿਸਾਨ 6 ਨੂੰ ਜਾਣ ਲਈ ਤਿਆਰ ਨੇ ਤੇ ਹਰਿਆਣੇ ਵਾਲੀ ਸਰਕਾਰ ਕਹਿੰਦੀ 6 ਨੂੰ ਟਾਲ ਲਓ, ਅੱਗੇ ਪਿੱਛੇ ਕਰਾ ਦਾਂਗੇ ਮਾੜਾ ਮੋਟਾ। ਅੱਛਾ। ਇਹ ਚਰਚਾ ਆ ਰਹੀ ਹੈ ਕਿ ਇਹ ਅਧਿਕਾਰੀ ਪੱਧਰ ਤੇ ਆਪਸ ਤਾਲਮੇਲ ਚੱਲ ਰਿਹਾ। ਉਹਦੇ ਪਿੱਛੇ ਕਾਰਨ ਇਹ ਹੈ ਕਿ ਜੇ 6 ਤਰੀਕ ਨੂੰ ਤੁਰਦੇ ਨੇ ਤਾਂ ਚੌਥੇ ਦਿਨ, ਮਤਲਬ 6 ਤਰੀਕ ਪੂਰੀ, 7 ਤਰੀਕ ਪੂਰੀ, 8 ਤਰੀਕ ਪੂਰੀ, 9 ਤਰੀਕ ਨੂੰ ਇਹ ਪਾਣੀਪਤ ਪਹੁੰਚਦੇ ਆ। ਕਹਿੰਦੇ 40 ਕਿਲੋਮੀਟਰ ਦਾ ਸਫ਼ਰ ਤੈਅ ਹੁੰਦਾ 1 ਦਿਨ 'ਚ, ਇਸ ਹਿਸਾਬ ਨਾਲ ਜਿਹੜਾ ਲਾਇਆ ਜਾ ਰਿਹਾ ਹਿਸਾਬ ਕਿਤਾਬ। ਤੇ ਜਦੋਂ 9 ਤਰੀਕ ਨੂੰ ਪਾਣੀਪਤ ਪਹੁੰਚਦੇ ਨੇ ਤਾਂ 9 ਤਰੀਕ ਨੂੰ ਹੀ ਪ੍ਰਧਾਨ ਮੰਤਰੀ ਮੋਦੀ ਦਾ ਸਮਾਗਮ ਹੈ ਪਾਣੀਪਤ ਦੇ ਵਿੱਚ। ਠੀਕ ਆ। ਤੇ ਬੀਜੇਪੀ ਨਾਇਬ ਸੈਣੀ ਦੀ ਸਰਕਾਰ ਕਹਿੰਦੀ ਇਹ ਰਿਸਕ ਨਹੀਂ ਲੈ ਸਕਦੀ ਕਿ ਪਤਾ ਨਹੀਂਗਾ ਕਿ ਜੇ ਵਿਚਲ ਗਏ ਜਾਂ ਉਧਰ ਨੂੰ ਚੱਲ ਗਏ ਜੀ, ਉੱਥੇ ਪਾਣੀਪਤ ਦੀ ਜੰਗ ਨਾ ਹੋ ਜਾਵੇ, ਨਵੀਂ ਪਾਣੀਪਤ ਦੀ ਲੜਾਈ ਫੇਰ ਨਾ ਲੱਗ ਜਾਵੇ। ਸੋ ਇਸ ਲਈ ਉਹ ਆਪਣੀ ਸ਼ਾਖ ਬਚਾਉਣ ਦੇ ਲਈ ਇਸ ਗੱਲ ਤੇ ਨੇ ਕਿ 8 ਤਰੀਕ ਤੋਂ ਬਾਅਦ ਭੇਜ ਲਾਂਗੇ, ਫਿਰ ਦੇਖ ਲਾਂਗੇ, ਅਜੇ ਨਹੀਂ ਜਾਣਦੇ। ਸੋ ਕਿਸਾਨ 6 ਤਰੀਕ ਲਈ ਅੜੇ ਨੇ, ਉਹਨਾਂ ਦੀ ਤਿਆਰੀ ਪੂਰੀ ਹੈ। ਬਕਾਇਦਾ ਤੌਰ ਤੇ ਖਨੌਰੀ ਬਾਰਡਰ ਤੇ ਹਰਿਆਣੇ ਤੋਂ ਖਾਪ ਪੰਚਾਇਤਾਂ ਦੇ ਸਮਰਥਨ ਦੀਆਂ ਚਿੱਠੀਆਂ ਤੇ ਕੁਝ ਜਥੇ ਪਹੁੰਚਣ ਦੀਆਂ ਖਬਰਾਂ, ਉਧਰੋਂ ਰਾਜਸਥਾਨ, ਯੂਪੀ ਵਾਲੇ ਕਿਸਾਨਾਂ ਦੀ ਤਿਆਰੀ। ਸੋ ਇਸ ਲਈ 5-6 ਸੂਬਿਆਂ ਦੇ ਕਿਸਾਨਾਂ ਦਾ, ਚਾਹੇ ਉਹ ਛੋਟੇ ਜਥੇ ਹੋਣ ਚਾਹੇ ਬੜੇ ਹੋਣ, ਉਹ ਸਮਰਥਨ ਦਾ ਆਉਣਾ ਵੀ ਇਸ ਨੂੰ ਹੁੰਗਾਰਾ ਦਿੰਦਾ। ਸੋ ਇਹ ਰਵਾਨਗੀ ਹੁਣ ਸਵੇਰੇ ਕਿਸ ਰੂਪ 'ਚ ਹੋਏਗੀ, ਕਿਵੇਂ ਹੋਏਗੀ, ਦੇਖਣ ਵਾਲੀ ਗੱਲ ਹੈ। ਤੇ ਇੱਧਰ ਦੂਸਰੇ ਪਾਸੇ ਕੱਲ ਰਾਤ ਪੰਜਾਬ ਦੇ ਮਜੀਠਾ ਥਾਣੇ ਦੇ ਉੱਤੇ ਗ੍ਰਨੇਡ ਹਮਲਾ ਹੋਇਆ। ਠੀਕ ਹੈ ਜੀ, ਇਹ ਵੀ ਖਬਰ ਹੈ। ਸੋ ਰਾਤ 10-10:30 ਵਜੇ ਤੋਂ ਬਾਅਦ ਮਜੀਠਾ ਥਾਣੇ 'ਚ ਕਹਿੰਦੇ ਗ੍ਰਨੇਡ ਹਮਲਾ ਹੋਇਆ ਤੇ ਉਹਦੀ ਜਾਂਚ ਪੜਤਾਲ ਵੀ ਸ਼ੁਰੂ ਹੋ ਗਈ ਹੈ। ਸੋ ਇਸ ਨੂੰ ਵੀ ਸੁਖਬੀਰ ਬਾਦਲ ਦੀ ਕੜੀ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨਾਲ ਜੋੜ ਕੇ ਵੀ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਉੱਥੇ ਸ਼ੀਸ਼ੇ ਟੁੱਟੇ ਨੇ, ਮਤਲਬ ਬਾਕੀ ਚੀਜ਼ਾਂ ਦਾ ਨੁਕਸਾਨ ਹੋਇਆ, ਜਾਨੀ ਨੁਕਸਾਨ ਕੋਈ ਨਹੀਂ। ਇਹ ਰਾਤ 10:30 ਵਜੇ ਦੀ 11 ਵਜੇ ਦੇ ਨੇੜੇ ਦੀ ਘਟਨਾ ਹੈ। ਜੀ ਜੀ। ਸ਼ਰਮਾ ਜੀ ਦੇਖੋ, ਜਿਹੜੀ CID ਹੁੰਦੀ ਹੈ ਸਰਕਾਰਾਂ ਦੇ ਕੋਲ, ਉਹਦੇ ਕੋਲ ਸਾਰੀ ਜਾਣਕਾਰੀ ਹੁੰਦੀ ਹੈ। ਇਹ ਡਰਦੇ ਨੇ ਕਿ ਕਿਤੇ ਸ਼ੰਭੂ ਮੋਰਚਾ, ਸਿੰਘੂ ਮੋਰਚਾ ਤੇ ਕਿਤੇ ਹੋਰ ਪਾਣੀਪਤ ਦਾ ਮੋਰਚਾ ਨਾ ਲਾ ਕੇ ਬਹਿ ਜਾਣ ਤੇ ਕਿਤੇ ਉਠਾਉਣੇ ਵੀ ਔਖੇ ਹੋ ਜਾਣ, ਕਿਉਂਕਿ ਜਦੋਂ ਕਿਸੇ ਵੱਡੇ ਆਗੂ ਦੀ ਫੇਰੀ ਹੁੰਦੀ ਹੈ ਉਦੋਂ ਪ੍ਰਸ਼ਾਸਨ ਨੂੰ ਇਹ ਖਾਸ ਹਦਾਇਤ ਹੁੰਦੀ ਹੈ ਵੀ ਤੁਸੀਂ ਲਾਠੀ ਚਾਰਜ ਨਹੀਂ ਕਰਨਾ ਛੇਤੀ ਕਿਤੇ। ਤੇ ਉਹ ਕਿਉਂਕਿ ਫਿਰ ਲੋਕ ਉਹਦਾ ਕੀ ਪਤਾ ਕਿਸ ਪੱਧਰ ਤੱਕ ਜਾਣਾ, ਕਿਸ ਲੈਵਲ ਤੇ ਜਾਣਾ। ਸੋ ਇਹ ਬਿਲਕੁਲ ਜਾਇਜ਼ ਆ, ਉਹ ਕੈਲਕੂਲੇਸ਼ਨ ਕਰਕੇ ਚੱਲ ਰਹੇ ਨੇ। ਪਰ ਇੰਨਾ ਜ਼ਰੂਰ ਮੇਰੇ ਖਿਆਲ 'ਚ ਉਹਨਾਂ ਨੇ ਭਾਂਪ ਲਿਆ ਕਿ ਜਿਹੜੀ ਪਿਛਲੇ ਵਾਲੀ ਰਵਾਨਗੀ ਸੀ ਇੱਕ ਅੰਦੋਲਨ ਦੇ ਵਿੱਚ, ਕਿਸਾਨਾਂ ਦੇ ਵਿੱਚ, ਉਹ ਸ਼ਾਇਦ ਹਾਲੇ ਹੈ ਨਹੀਂ। ਇਸ ਕਰਕੇ ਸਰਕਾਰਾਂ ਥੋੜ੍ਹੀਆਂ ਢਿੱਲੀਆਂ ਚੱਲ ਰਹੀਆਂ ਨਹੀਂ, ਸਰਕਾਰਾਂ ਇਹ 'ਚੋਂ ਆਪਣੀ ਰਾਜਨੀਤੀ ਕੱਢਣਾ ਚਾਹੁੰਦੀਆਂ ਨੇ। ਬਿਲਕੁਲ ਇਹਨੂੰ ਯੂਜ਼ ਕਰ ਰਹੀਆਂ ਨੇ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।